ਸਾਡੇ ਸਕੂਲ ਕਾਲਜ ਯੂਨੀਵਰਸਿਟੀਆਂ ਇਹ ਹਮੇਸ਼ਾ ਇੱਕ ਤੇ ਉੱਥੇ ਹੋਣੀਆਂ ਚਾਹੀਦੀਆਂ ਨੇ ਜਿੱਥੇ ਇਹਨਾਂ ਦਾ ਗਰਾਊਂਡ ਹੋਵੇ। ਇਹਨਾਂ ਨੂੰ ਗਰਾਊਂਡ ਆਪਣੀ ਯੂਨੀਵਰਸਿਟੀ 'ਚ ਬਣਾਉਣੇ ਚਾਹੀਦੇ ਨੇ। ਬਹੁਤ ਅੱਛੀ ਗੱਲ। ਠੀਕ ਹੈ, ਸਕੂਲ ਅਸੀਂ ਮੈਂ ਵੇਖਿਆ ਕਈ ਦੋ ਮਰਲਿਆਂ ਦੇ ਵਿੱਚ ਸਕੂਲ ਬਣਾ ਲੈਂਦੇ ਨੇ, ਬੱਚਿਆਂ ਨੇ ਖੇਲਣਾ ਕਿਤੇ ਹੈ ਤਾਂ ਸਪੋਰਟਸ ਕਿੱਥੇ ਹੋਣੀ ਹੈ। ਦੇਖੋ ਅਸੀਂ ਅਗਰ ਪੁਲ ਹੈ ਨਾ ਕੋਈ, ਉਹਦੇ ਉੱਤੇ ਇੱਕ ਲਾਈਨ ਪਈ ਹੈ, ਇੱਕ ਲੱਕੜ ਪਈ ਹੈ, ਤੇ ਅਗਰ ਉਸ ਪੁਲ ਨੂੰ ਕ੍ਰਾਸ ਕਰਨ ਲੱਗਿਆ ਮੈਂ ਆਪਣੇ ਕਿਸੇ ਸਿਪਾਹੀ ਨੂੰ ਕਹਾਂਗਾ ਕਿ ਤੂੰ ਕ੍ਰਾਸ ਕਰ, ਤੇ ਫਿਰ ਮੈਂ ਕਿਹਦਾ ਸਿਪਾ ਸਲਾਰ। ਮਜ਼ਾ ਤਦ ਹੈ ਕਿ ਮੈਂ ਪਹਿਲੇ ਕ੍ਰਾਸ ਕਰਾਂ, ਮੇਰੀ ਫੌਜ ਪਿੱਛੇ ਮੇਰੇ ਕ੍ਰਾਸ ਕਰੇ, ਉਹਨੂੰ ਸਿਪਾ ਸਲਾਰ ਕਹਿੰਦੇ। ਉਦੋਂ ਫਿਰ ਮੈਂ ਟ੍ਰੇਨ 'ਚ ਇਹ ਗੱਲਾਂ ਸੋਚਣੀਆਂ, ਮੈਂ ਕਹਿਣਾ ਨਹੀਂ ਯਾਰ ਅਗਰ ਮੈਨੂੰ ਜੱਫਾ ਲੱਗ ਗਿਆ ਤੇ ਫਿਰ ਮੈਨੂੰ ਲੋਕਾਂ ਨੇ ਕਹਿਣਾ ਲੈ ਇਹ ਤੇ ਕਪਤਾਨ ਸੀ, ਇਹਨੇ ਕੀ ਕੀਤਾ। ਨਾ ਹਾਕੀ ਨਾ ਬੱਲਾ, ਸਾਡੀ ਖੇਡ ਕੱਲੇ ਨੂੰ ਕੱਲਾ। ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਜੀ ਆਇਆਂ ਨੂੰ। ਨਾਜ਼ਰੀਨ, ਪੰਜਾਬ ਦੀ ਧਰਤੀ ਦੇ ਵਿੱਚੋਂ, ਪੰਜਾਬ ਦੀ ਰੇਤਲ ਦੇ ਵਿੱਚੋਂ ਕਬੱਡੀ ਦਾ ਖੇਡ ਕੱਢ ਲਿੱਤਾ ਜਾਵੇ ਤੇ ਪੰਜਾਬ ਦੇ ਗੱਭਰੂਆਂ ਦੀ ਪਹਿਚਾਣ ਖਤਮ ਹੋ ਜਾਵੇ। ਸਾਡੀ ਖੁਸ਼ਕਿਸਮਤੀ ਹੈ ਕਿ ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ, ਉਹਨੇ ਇਸ ਖੇਡ 'ਚ ਐਸੇ ਨਾਮਵਰ ਖਿਡਾਰੀ ਦਿੱਤੇ ਨੇ ਕਿ ਅਸੀਂ ਉਹਨਾਂ ਨੂੰ ਸਾਰੀ ਜ਼ਿੰਦਗੀ ਵੀ ਯਾਦ ਕਰਦੇ ਰਹੀਏ ਤੇ ਥੋੜਾ ਹੈ। ਇਹ ਪੰਜਾਬ ਦੇ ਵਿੱਚ ਚੜ੍ਹਦਾ ਪੰਜਾਬ ਜਾਂ ਲਹਿੰਦਾ ਪੰਜਾਬ, ਸਿਰ ਕੱਢਵਾਂ ਨਾ ਅਣਖੀ ਪੁੱਤ ਵੀ ਅਸੀਂ ਕਹਿ ਸਕਦੇ ਹਾਂ। ਸਾਡੇ ਨਾਲ ਮੌਜੂਦ ਨੇ ਪਾਕਿਸਤਾਨ ਲਹਿੰਦੇ ਪੰਜਾਬ ਕਬੱਡੀ ਟੀਮ ਦੇ ਕਪਤਾਨ ਸ਼ਫੀਕ ਚਿਸ਼ਤੀ ਸਾਹਿਬ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਗੱਲਬਾਤ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਇਹ ਇੰਟਰਵਿਊ ਉਹਨਾਂ ਬੱਚਿਆਂ ਲਈ, ਉਹਨਾਂ ਯੂਥ ਲਈ ਇੱਕ ਬਹੁਤ ਵੱਡਾ ਮੋਟੀਵੇਸ਼ਨ ਹੋਏਗਾ। ਮੇਰਾ ਤੁਹਾਡੇ ਨਾਲ ਵਾਅਦਾ ਹੈ। ਅਸਲਾਮ ਵਾਲੇਕੁਮ ਸਰ। ਜੀ ਵਾਲੇਕੁਮ ਅਸਲਾਮ। ਕੀ ਹਾਲ ਚਾਲ ਹੈ? ਅਲਹਮਦੁਲਿਲਾ, ਫਸਟ ਕਲਾਸ। ਸਭ ਤੋਂ ਪਹਿਲਾਂ ਮੈਂ ਬੁਨਿਆਦੀ ਸਵਾਲ ਇਹ ਕਰਾਂਗਾ ਕਿ ਜਦੋਂ ਮਾਸ਼ਾਅੱਲਾ ਬੰਦੇ ਨੂੰ ਬਹੁਤ ਜ਼ਿਆਦਾ ਫੇਮ ਮਿਲ ਜਾਂਦਾ ਹੈ, ਇੱਕ ਥੱਲੜੇ ਲੈਵਲ ਤੋਂ ਆ ਕੇ 2008 ਤੋਂ ਲੈ ਕੇ 21 ਤੱਕ 13 ਸਾਲ ਦੀ ਸਟਰਗਲ, ਫਿਰ ਜਦੋਂ ਉਸ ਸਟਰਗਲ ਦਾ ਰਿਵਾਰਡ ਮਿਲਦਾ ਹੈ ਤੇ ਉਹ ਬੰਦੇ ਵਿੱਚ ਥੋੜੀ ਜੀ ਪ੍ਰਾਊਡ ਆ ਜਾਂਦਾ। ਲੇਕਿਨ ਤੁਸੀਂ ਬਹੁਤ ਜ਼ਿਆਦਾ ਆਜਜ਼ ਹੋ। ਤੁਹਾਡੀ ਇਹ ਖਸੂਸੀਅਤ ਨੂੰ ਮੈਂ ਐਪਰੀਸ਼ੀਏਟ ਵੀ ਕਰਾਂਗਾ ਔਨ ਕੈਮਰਾ ਵੀ ਤੇ ਆਫ ਕੈਮਰਾ ਵੀ। ਇਹ ਚੀਜ਼ ਕਿੱਥੋਂ ਆਈ ਹੈਗੀ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਚੀਜ਼, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਖਾਨਦਾਨੀ ਵੀ ਇਨਸਾਨ ਦੇ ਵਿੱਚ, ਉਹਦੇ ਖੂਨ ਦੇ ਵਿੱਚ ਵੀ ਚੀਜ਼ਾਂ ਹੁੰਦੀਆਂ ਨੇ। ਹਮੇਸ਼ਾ ਅਲਹਮਦੁਲਿਲਾ ਇੱਕ ਅੱਛੇ ਖਾਨਦਾਨ ਦੇ ਆ ਤੇ ਇਸ ਚੀਜ਼ ਨੂੰ ਅਸੀਂ ਸ਼ੁਰੂ ਤੋਂ ਹੀ ਕਰਦੇ ਆਏ ਹਾਂ। ਸਾਡੇ ਵਿੱਚ ਸ਼ੁਰੂ ਤੋਂ ਹੀ ਹੈ। ਜੋ ਛੋਟੇ ਹੁੰਦੇ ਸਾਂ ਉਦੋਂ ਵਾਲਦ ਸਾਹਿਬ ਤੇ ਚਾਚਾ ਜੀ ਜਦੋਂ ਡੇਰੇ ਸ਼ੇਰੇ ਦੇ ਵਿੱਚ ਬਹਿਣਾ, ਕੋਈ ਵੀ ਮਹਿਮਾਨ ਆਣਾ, ਉਹਨਾਂ ਨੇ ਆਪੇ ਹੀ ਚੀਜ਼ਾਂ ਸਰਵ ਕਰਨੀਆਂ ਤੇ ਉਹਦੇ ਵਿੱਚ ਕੋਈ ਚੀਜ਼ ਐਸੀ ਨਹੀਂ ਵੀ ਯਾਰ ਅਸੀਂ ਕੋਈ ਡੇਰੇਦਾਰਾਂ ਦੇ ਲੋਕ ਆ ਕੇ ਬੈਠੇ, ਨਹੀਂ, ਐਸੀ ਕੋਈ ਚੀਜ਼ ਨਹੀਂ ਸੀ। ਉਹ ਛੋਟੇ ਹੁੰਦੇ ਸਾਂ ਜਦੋਂ ਉਹ ਚੀਜ਼ਾਂ ਫਿਰ ਵੇਖਣੀਆਂ ਆਪਣੇ ਵਾਲਿਦਿਆਂ ਦੇ ਵਿੱਚ, ਆਪਣੇ ਵੱਡਿਆਂ ਦੇ ਵਿੱਚ, ਬਜ਼ੁਰਗਾਂ ਦੇ ਵਿੱਚ, ਤੇ ਫਿਰ ਉਸੇ ਹਿਸਾਬ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਵੀ ਚੀਜ਼ਾਂ ਆਉਣੀਆਂ ਕਿ ਯਾਰ ਇੱਜ਼ਤ ਜਿਹੜੀ ਆ ਉਹ ਇਸ ਤਰ੍ਹਾਂ, ਕਿਸੇ ਜਿਹੜਾ ਆਉਣ ਵਾਲਾ ਉਹਨੂੰ ਇੱਜ਼ਤ ਕਿਸ ਤਰ੍ਹਾਂ ਦੇਣੀ ਹੈ, ਜਾਂ ਬੋਲਣ ਵਾਲਾ ਉਹਦੇ ਨਾਲ ਇੱਜ਼ਤ ਕਿਸ ਤਰ੍ਹਾਂ ਅਸੀਂ ਕਰਨੀ ਹੈ। ਤੇ ਦੂਸਰੀ ਚੀਜ਼ ਇਹ ਹੈ ਕਿ ਤੁਸੀਂ ਵੇਖਦੇ ਹੋ ਕਿ ਅਰੂਜ ਅੱਲਾਹ ਤਾਲਾ ਨੇ ਕੋਈ ਚੰਦ ਸਾਲ ਅੱਲਾਹ ਤਾਲਾ ਕਿਸੇ ਵੀ ਚੀਜ਼ ਨੂੰ ਦਿੰਦਾ ਤੇ ਅਲਹਮਦੁਲਿਲਾ ਅੱਲਾਹ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਂ 2009-08 ਤੋਂ ਸਟਰਗਲ ਕੀਤੀ। 10 'ਚ ਮੈਂ ਪਹਿਲੀ ਵਾਰੀ ਇੰਟਰਨੈਸ਼ਨਲ ਹੋਇਆ। ਉਸ ਤੋਂ ਲੈ ਕੇ ਅੱਜ ਤੱਕ 11-12 ਸਾਲ ਹੋ ਗਏ ਨੇ ਤੇ ਅਲਹਮਦੁਲਿਲਾ ਇੱਕ ਮਤਵਾਤਰ ਉਸੇ ਤਰ੍ਹਾਂ ਦੀ, ਜਿਸ ਤਰ੍ਹਾਂ 2010 ਦੇ ਵਿੱਚ ਸਾਂ, ਉਸੇ ਤਰ੍ਹਾਂ 2021 ਦੇ ਵਿੱਚ ਵੀ ਤੇ 20 ਦੇ ਵਿੱਚ ਵੀ। ਤੁਸੀਂ ਅੱਜ ਵੀ ਮੈਚ 'ਤੇ ਵੀ ਆਏ ਹੋ, ਤੁਸੀਂ ਆਪਣੀ ਅੱਖਾਂ ਨਾਲ ਮੈਚ ਵੀ ਵੇਖ ਲਿਆ ਤੇ ਉਹ ਇੱਕ ਅੱਲਾ ਨੇ ਇੱਕ ਉਸੇ ਤਰ੍ਹਾਂ ਹੀ ਰਿਗਾਰਡ ਦਿੱਤਾ ਸਾਰਾ, ਕਿ ਉਸੇ ਤਰ੍ਹਾਂ ਇੱਕ ਸ਼ਖਸੀਅਤ ਨੂੰ ਉਭਾਰ ਕੇ ਰੱਖਿਆ। ਤੇ ਮੈਂ ਇਹਦੇ ਵਿੱਚ ਆਪਣੀ ਮੇਰੀ ਕੋਈ ਚੀਜ਼ ਨਹੀਂ ਹੈ। ਇਹਦੇ ਵਿੱਚ ਮੇਰੇ ਨਾਲ ਮੁਹੱਬਤ ਕਰਨ ਵਾਲੇ ਲੋਕ ਤੇ ਮੇਰੇ ਨਾਲ ਪਿਆਰ ਕਰਨ ਵਾਲੇ ਜਿਹੜੇ ਮੈਨੂੰ ਦੁਆਵਾਂ ਦਿੰਦੇ ਨੇ, ਉਹ ਲੋਕ, ਉਹ ਲਹਿੰਦੇ ਪੰਜਾਬ 'ਚ ਜਾਂ ਚੜ੍ਹਦੇ ਪੰਜਾਬ 'ਚ ਨਹੀਂ ਨੇ, ਉਹ ਪੂਰੀ ਦੁਨੀਆ ਦੇ ਵਿੱਚ ਵੀ, ਠੀਕ ਹੈ, ਜਿਹੜੇ ਇਸ ਗੇਮ ਨੂੰ ਮੁਹੱਬਤ ਕਰਨ ਵਾਲੇ, ਇਸ ਕਿਸਮ ਦੇ ਜਵਾਨਾਂ ਨਾਲ ਪਿਆਰ ਕਰਨ ਵਾਲੇ, ਉਹ ਸਾਰੀ ਇਸ ਦੇ ਵਿੱਚ ਨੇ। ਫਿਰ ਦੂਸਰੀ ਗੱਲ ਇਹ ਹੈ ਕਿ ਅਸੀਂ ਜਦੋਂ ਵੀ ਆਪਣੀ ਔਕਾਤ ਤੋਂ ਅਬਵ ਹੋ ਜਾਵਾਂਗੇ ਨਾ ਕਿਸੇ ਵੀ ਚੀਜ਼ ਦੇ ਵਿੱਚ, ਜਦੋਂ ਅੱਲਾਹ ਤਾਲਾ ਤੁਹਾਨੂੰ ਦੇ ਕੇ ਵੀ ਅਜ਼ਮਾਉਂਦੇ ਨੇ, ਅੱਲਾਹ ਤਾਲਾ ਤੁਹਾਨੂੰ ਲੈ ਕੇ ਵੀ ਅਜ਼ਮਾਉਂਦੇ ਨੇ। ਬਿਲਕੁਲ। ਤੇ ਜਦੋਂ ਤੁਹਾਨੂੰ ਅੱਲਾਹ ਤਾਲਾ ਦੇ ਦਿੰਦਾ ਅਰੂਜ, ਤੇ ਤੁਸੀਂ ਉਹ ਅੱਲਾਹ ਤਾਲਾ ਵੇਖਦੇ ਨੇ ਕਿ ਕਿਸ ਹੱਦ ਤੱਕ ਜਾ ਸਕਦਾ। ਅਗਰ ਤੇ ਤੁਸੀਂ ਰਸਤੇ ਦੋ ਹੁੰਦੇ ਨੇ, ਇੱਕ ਬੁਰਾ ਤੇ ਇੱਕ ਅੱਛਾ। ਅਗਰ ਤੁਸੀਂ ਅੱਛੇ ਰਸਤੇ ਦੇ ਵਿੱਚ ਅਰੂਜ ਦੇ ਵਿੱਚ ਚੱਲਦੇ ਹੋ ਤੇ ਉਹ ਅੱਲਾਹ ਤਾਲਾ ਤੁਹਾਡੇ ਅਰੂਜ ਦੇ ਵਿੱਚ ਇਜ਼ਾਫਾ ਕਰਦਾ ਜਾਂਦਾ ਹੈ। ਮੇਰੀ ਇਹ ਸੋਚ ਹੈ। ਤੇ ਜਦੋਂ ਤੁਸੀਂ ਅਰੂਜ ਦੇ ਵਿੱਚ ਇੱਕ ਬੁਰੇ ਰਸਤੇ ਨੂੰ ਚੱਲਦੇ ਹੋ, ਉਹ ਤੁਹਾਡਾ ਚੰਦ ਦਿਨ ਦਾ ਹੁੰਦਾ, ਉਹ ਚੰਦ ਸਾਲਾਂ ਦਾ ਹੁੰਦਾ ਹੈ ਜਾਂ ਚੰਦ ਮਹੀਨਿਆਂ ਦਾ ਹੁੰਦਾ ਹੈ, ਤੇ ਫਿਰ ਅੱਲਾਹ ਤਾਲਾ ਤੁਹਾਡੇ ਕੋਲ ਉਸ ਚੀਜ਼ ਨੂੰ ਲੈ ਲੈਂਦਾ। ਅਸੀਂ ਲੋਕ ਇਹ ਵੀ ਬੜੀ ਕਹਾਵਤ ਕਿ ਹਰ ਬੰਦੇ ਤੇ ਅਰੂਜ ਆਉਂਦਾ ਹੈ ਤੇ ਹਰ ਬੰਦੇ ਤੇ ਉਹ ਫਿਰ ਜ਼ਵਾਲ ਵੀ ਆਉਂਦਾ। ਹਾਂ, ਆਉਂਦਾ ਜ਼ਵਾਲ,
ਮੈਂ ਇਸ ਚੀਜ਼ ਨੂੰ ਜ਼ਵਾਲ ਨਹੀਂ ਸਮਝਦਾ ਕਿ ਤੁਸੀਂ ਅੱਛੇ ਦਿਨ ਗੁਜ਼ਾਰੇ ਹੋਣ ਤੇ ਫਿਰ ਅੱਲਾ ਨਾ ਕਰੇ ਤੁਸੀਂ ਕਿਸੇ ਕੋਲੋਂ ਭੀਖ ਮੰਗਦੇ ਹੋ। ਨਹੀਂ, ਮੈਂ ਉਸ ਚੀਜ਼ ਨੂੰ ਜ਼ਵਾਲ ਕਹਿੰਦਾ, ਮੈਂ ਜ਼ਵਾਲ ਉਹਨੂੰ ਕਹਿੰਦਾ ਵਾਂ ਕਿ ਤੁਸੀਂ ਅੱਛੇ ਦਿਨਾਂ ਦੇ ਵਿੱਚ ਆਪਣੇ ਅੱਛੇ ਦੋਸਤਾਂ ਨਾਲ ਅੱਛਾ ਵਰਤਾਓ ਕੀਤਾ, ਜਾਂ ਆਪਣੇ ਉਹ ਫੈਨਸ ਦੇ ਨਾਲ, ਆਪਣੇ ਉਸ ਮੁਹੱਬਤ ਕਰਨ ਵਾਲੇ ਬੰਦਿਆਂ ਨਾਲ ਅੱਛਾ ਸਲੂਕ ਕੀਤਾ, ਤੇ ਤੁਸੀਂ 2 ਸਾਲ ਖੇਡੋ, 4 ਸਾਲ ਖੇਡੋ, 10 ਸਾਲ ਖੇਡੋ, 20 ਸਾਲ ਖੇਡੋ, ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਜਗ੍ਹਾ ਤੇ ਜਾਓ ਤੇ ਤੁਹਾਨੂੰ ਮੁਹੱਬਤ ਉਸੇ ਕਿਸਮ ਦੀ ਮਿਲੇ। ਲੋਕਾਂ ਦੇ ਮਾਈਂਡ ਦੇ ਵਿੱਚ ਜਦੋਂ ਤੁਸੀਂ ਸਟਾਰ ਹੋ ਤੁਸੀਂ ਉਦੋਂ ਵੀ ਉਸ ਤਰ੍ਹਾਂ ਦੇ ਹੋਵੋ, ਤੇ ਜਦੋਂ ਤੁਸੀਂ ਸਟਾਰ ਨਹੀਂ ਹੋ ਤੁਸੀਂ ਉਦੋਂ ਵੀ ਉਸ ਤਰ੍ਹਾਂ ਦੇ ਹੋਵੋ, ਤੇ ਫਿਰ ਹੀ ਅੱਲਾਹ ਤਾਲਾ ਤੁਹਾਡੀ ਬਾਜ਼ੂ ਪਕੜਦਾ। ਸਰ ਬਹੁਤ ਵਧੀਆ ਗੱਲ ਕੀਤੀ ਤੁਸੀਂ। ਦੂਸਰਾ ਸਵਾਲ ਕਿ ਕੋਈ ਵੀ ਸਪੋਰਟਸ ਆ, ਕੋਈ ਵੀ ਖੇਡ ਆ, ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਸਮਤ ਦਾ ਬੜਾ ਰੋਲ ਹੈਗਾ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਕ੍ਰਿਕਟ ਹੈ, ਹਾਕੀ ਹੈ, ਫੁੱਟਬਾਲ ਹੈ, ਲੇਕਿਨ ਇਹ ਐਸੀ ਗੇਮ ਹੈ ਕਿ ਇਹਦੇ ਉੱਪਰ ਮਿਹਨਤ ਜਿਹੜੀ ਹੈ ਉਹ ਜ਼ਿਆਦਾ ਮਿਹਨਤ ਹੀ ਹੈ। ਬਿਲਕੁਲ। ਤੇ ਤੁਸੀਂ ਜਦੋਂ ਇਸ ਖੇਡ ਤੇ ਕਦਮ ਰੱਖਿਆ, ਰਿਐਕਸ਼ਨ ਕੀ ਸੀ, ਰੱਦੇ ਅਮਲ ਕੀ ਸੀ ਘਰਦਿਆਂ ਦਾ, ਸਪੈਸ਼ਲੀ ਮਾਂ ਦਾ, ਕਿ ਪੁੱਤਰ ਹੈ ਗੇਮ ਇਦਾਂ ਦੀ ਆ, ਇੱਥੇ ਹੱਡੀ ਜੋੜ ਵੀ ਹੋ ਸਕਦਾ, ਫਲਾਂ ਵੀ ਹੋ ਸਕਦਾ, ਉਹਨਾਂ ਦਾ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਜੁਆਇਨ ਕੀਤੀ ਕਬੱਡੀ? ਉਹ ਨਾ ਜੀ ਅਸੀਂ ਸਾਡੀ ਮੇਰਾ ਖਾਨਦਾਨ ਹੈ ਨਾ ਜਿਹੜਾ ਜੀ, ਮੇਰੇ ਖਾਨਦਾਨ ਪੂਰੇ ਦੇ ਵਿੱਚ ਕਬੱਡੀ ਕਿਸੇ ਨੇ ਨਹੀਂ ਖੇਡੀ। ਅੱਛਾ। ਹਾਂ, ਤੇ ਮੇਰੇ ਵਾਲਦ ਸਾਹਿਬ, ਮੇਰੇ ਚਾਚਾ ਜੀ, ਅਸੀਂ ਇੱਕ ਜਿਵੇਂ ਕਹਿ ਸਕਦੇ ਸਾਦਾਤ ਫੈਮਿਲੀ, ਇੱਕ ਉਸ ਫੈਮਿਲੀ ਨਾਲ ਤਾਲੁਕ ਰੱਖਦੇ ਆ। ਬਾਬਾ ਫਰੀਦ ਸ਼ਕਰਗੰਜ ਜਿਹੜਾ ਸਿਲਸਿਲਾ ਤੁਹਾਡਾ? ਹਾਂਜੀ, ਉਹ ਸਿਲਸਿਲਾ ਸਾਡਾ, ਉਹਦੇ ਅਸੀਂ ਉਹਦੇ ਔਲਾਦ ਦੇ ਵਿੱਚੋਂ ਆ ਅਲਹਮਦੁਲਿਲਾ। ਤੇ ਉਹ ਫਿਰ ਅਸੀਂ ਸ਼ੁਰੂ ਤੋਂ ਹੀ ਇੱਕ ਪੀਰੀ ਮਰੀਦੀ ਵਾਲਾ ਜਾਂ ਇੱਕ ਨਿਜ਼ਾਮ ਇਸ ਤਰ੍ਹਾਂ ਦਾ ਸੀਗਾ, ਤੇ ਅਸੀਂ ਉਹਦੇ ਵਿੱਚ ਕਬੱਡੀ ਵਾਲਾ ਸਿਸਟਮ ਹੀ ਕਿਸੇ ਦੇ ਕੋਈ ਨਹੀਂ ਹੁੰਦਾ। ਉਹ ਇੱਕ ਵਾਹਦ ਮੈਂ ਸਾਂ, ਮੈਂ ਵੀ ਪਹਿਲੇ ਐਥਲੈਟਿਕ ਕਰਦਾ ਸਾਂ, ਫਿਰ ਕ੍ਰਿਕਟ 'ਚ ਆਇਆ, ਕ੍ਰਿਕਟ ਅੱਛੀ ਖੇਲੀ, ਫਿਰ ਉਸ ਤੋਂ ਬਾਅਦ ਕਬੱਡੀ ਦਾ ਐਵੇਂ ਹਾਦਸਾਤੀ ਤੌਰ ਤੇ ਇੱਕ ਸਾਡੇ ਉਸਤਾਦ ਸਨ ਕ੍ਰਿਸਚਨ, ਤੇ ਉਹਨਾਂ ਨੇ ਬੰਦੇ ਘੱਟ ਸੀ, ਮੈਨੂੰ ਪਾ ਦਿੱਤਾ ਵਿੱਚ, ਤੇ ਉਹ ਮੈਂ ਉੱਥੇ ਬੜਾ ਹੀ ਅੱਛਾ ਪਰਫਾਰਮ ਕੀਤਾ। ਫਿਰ ਉੱਥੋਂ ਇੱਕ ਲੀਹ ਲੱਗ ਗਈ, ਮੈਨੂੰ ਵੀ ਇਹ ਗੇਮ ਅੱਛੀ ਲੱਗੀ, ਇੰਟਰਸਟਿਡ ਗੇਮ ਸੀਗੀ, ਲੋਕਾਂ ਦੀ ਵਾਹ ਵਾਹ ਸ਼ਾਹ ਵਾਹ, ਜਦੋਂ ਹਰ ਪਾਸੋਂ ਸਲੂਟ ਵੱਜਣੇ, ਫਿਰ ਬੰਦੇ ਦਾ ਆਟੋਮੈਟਿਕਲੀ ਹਲਾਸ਼ੇਰੀ ਮਿਲਦੀ, ਮੈਂਟਲੀ ਲੈਵਲ ਹਾਈ ਹੁੰਦਾ ਕਿ ਯਾਰ ਇਹ ਗੇਮ ਇੱਕ ਜਿਹੜੀਆਂ ਬਾਕੀ ਗੇਮਾਂ ਨੇ ਸਾਰੀਆਂ ਗੇਮਾਂ ਅੱਛੀਆਂ ਨੇ, ਲੇਕਿਨ ਉਹ ਆਪਣਾ ਆਪਣਾ ਇੰਟਰਸਟ ਹੁੰਦਾ। ਫਿਰ ਮੇਰਾ ਇੰਟਰਸਟ ਇਹਦੇ ਵਿੱਚ ਡਿਵੈਲਪ ਹੋਇਆ, ਫਿਰ ਮੈਂ ਇਸ ਚੀਜ਼ ਨੂੰ ਗਰੂਮ ਕੀਤਾ, ਇਹਦੇ ਵਿੱਚ ਹੀ ਸਟਰਗਲ ਕੀਤੀ। ਤੇ ਵਾਲਦ ਸਾਹਿਬ ਦੀ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਮੇਰੇ ਵਾਲਦ ਸਾਹਿਬ ਨੇ ਨਾ ਮੈਂ ਕਿਸੇ ਮੈਚ ਤੇ ਗਿਆ ਤੇ ਮੈਨੂੰ ਸੱਟ ਲੱਗ ਗਈ ਹਲਕੀ ਜੀ, ਤੇ ਵਾਲਦ ਸਾਹਿਬ ਨੇ ਕਿਹਾ ਕਿ ਯਾਰ ਨਾ ਜਾ ਇਹ ਮੱਝਾਂ ਨੇ, ਤੇ ਉਹਨਾਂ ਦਾ ਪੱਠੇ ਛੱਟਿਆਂ ਦਾ ਕਿਹਾ ਕਿ ਯਾਰ ਉਹ ਪਾਇਆ, ਤੋ ਮੈਂ ਥੋੜਾ ਜਿਹਾ ਟੁਰਿਆ ਉਸ ਹਿਸਾਬ ਨਾਲ, ਤੇ ਅੱਬਾ ਜੀ ਕਹਿੰਦੇ ਕਿ ਤੈਨੂੰ ਹੋਇਆ ਕੀ ਹੈ? ਤੇ ਵਾਲਦ ਸਾਹਿਬ ਨੂੰ ਮੈਂ ਕਹਿੰਦਾ ਨਹੀਂ ਸਾਂ ਕਿ ਮੈਂ ਕਬੱਡੀ ਖੇਡਾਂ। ਮੇਰੇ ਵਾਲਦ ਸਾਹਿਬ ਕਹਿੰਦੇ ਤੂੰ ਕਬੱਡੀ ਨਾ ਖੇਲ, ਤੂੰ ਦਫਾ ਕਰ, ਤੂੰ ਆਪਣਾ ਪੜ੍ਹ, ਤੇ ਉਸ ਤੋਂ ਬਾਅਦ ਆਪਣਾ ਜੌਬ ਕਰੀ, ਆਪਣਾ ਜਿਹੜਾ ਘਰ ਦਾ ਸਿਸਟਮ ਚਲਾਓ। ਉਹ ਵਾਲਦ ਸਾਹਿਬ ਨੇ ਮੈਨੂੰ ਜਦੋਂ ਵੇਖਿਆ ਇਸ ਤਰ੍ਹਾਂ ਟੁਰਦੇ ਨੇ ਨਾ, ਉਹਨੇ ਵਾਲਦਾਂ ਨੂੰ ਦੱਸਿਆ ਕਿ ਯਾਰ ਇਹਨੂੰ ਕੀ ਬਣਿਆ। ਉਹਨਾਂ ਨੇ ਕਿਹਾ ਕਿ ਕਿਤੇ ਕੱਲ ਮੈਚ ਖੇਡਣ ਗਿਆ ਤੇ ਉੱਥੇ ਸੱਟ ਲੱਗੀ ਹੈ ਪੈਰ ਗਿੱਟੇ ਦੇ, ਉਹ ਇਸ ਗੱਲੋਂ ਲਗਾ ਕੇ ਟੁਰਦਾ। ਅੱਬਾ ਜੀ ਨੇ ਉੱਥੋਂ ਵੀ ਛੱਡਿਆ, ਉੱਥੋਂ ਵਾਲਦਾ ਸਿੱਧਾ ਮੱਝਾਂ ਕੋਲ ਆਇਆ ਜਿੱਥੇ ਮੈਂ ਹੱਥੇ ਖਲੋਤਾ ਦਾ। ਟਾਂਡਾ ਸੀ ਇੱਕ, ਉਹ ਪੰਜਾਬੀ 'ਚ ਮੱਕੀ ਨੂੰ ਟਾਂਡਾ ਕਹਿੰਦੇ, ਉਹ ਸੀ। ਉਹਨਾਂ ਨੇ ਉਹ ਪਿੱਛੋਂ ਦਲਾਲ ਉਹ 5-7 ਮੇਰੇ ਸੁੱਟੇ ਵੀ ਤੈਨੂੰ ਜਿਵੇਂ ਰੋਕਿਆ ਸੀ ਤੇ ਤੂੰ ਫਿਰ ਇਸੇ ਕੰਮ ਨੂੰ ਕਿਉਂ ਗਿਆ, ਹੁਣ ਗਿੱਟਾ ਸੈੱਟ। ਮੈਂ ਉੱਥੋਂ ਰੋਂਦਾ ਘਰ ਆਇਆ, ਅੰਮੀ ਕੋਲ ਆਇਆ, ਮੈਂ ਕਿਹਾ ਅੰਮੀ ਅੰਬੂਰਾਂ ਨੂੰ ਰੋਕੋ, ਅੱਜ ਤੋਂ ਬਾਅਦ ਨਹੀਂ ਮੈਂ ਕਿਸੇ ਪਾਸੇ ਗਰਾਊਂਡ 'ਚ ਜਾਂਦਾ। ਅੱਛਾ, ਮੈਂ ਆਪਣੇ ਵਾਲਦ ਸਾਹਿਬ ਤੋਂ ਨਾ ਚੋਰੀ ਟ੍ਰੇਨਿੰਗ ਕਰਨ ਲੱਗ ਗਿਆ। ਠੀਕ ਹੈ। ਅੱਛਾ, ਮੈਂ ਵਾਲਦ ਸਾਹਿਬ ਨੇ ਜਿਹੜਾ ਕੰਮ ਕਰਨਾ ਮੈਂ ਉਹ ਵੀ ਕਰਨਾ। ਫਿਰ ਮੈਂ ਸਵੇਰ ਉੱਠਣਾ, ਸਾਰੀ ਰਾਤ ਨੂੰ ਨੀਂਦ ਨਾ ਆਉਣੀ, 2-4 ਘੰਟੇ। ਯਕੀਨ ਮੰਨ ਜਾਓ ਕਿ ਲੋਕ ਕਹਿੰਦੇ ਨੇ ਨਾ ਕਿ ਅਸੀਂ ਲੋਕ ਇੰਨੀ ਸਟਰਗਲ ਕਰਦੇ ਹਾਂ, ਇਹ ਕਰਦੇ ਉਹ ਕਰਦੇ, ਮੈਂ ਕਹਿੰਦਾ ਹਕੀਕਤ ਦੇ ਵਿੱਚ ਮੈਂ ਰਾਤ ਉੱਠਣਾ, ਉੱਠ ਕੇ ਟ੍ਰੇਨਿੰਗ ਕਰਾਉਣੀ, ਆ ਕੇ ਸੌ ਜਾਣਾ। ਕਿ ਵਾਲਦ ਸਾਹਿਬ ਦੇ ਉੱਠਣ, ਹਾਲਾਂਕਿ ਮੇਰੇ ਵਾਲਦ ਸਾਹਿਬ ਅਜ਼ਾਨ ਤੋਂ ਪਹਿਲੇ ਉੱਠਦੇ ਸਨ, ਤੇ ਉਹਨਾਂ ਨੇ ਨਮਾਜ਼ ਪੜ੍ਹਨੀ, ਤਲਾਵਤ ਕਰਨੀ, ਸਾਰਾ ਨਿਜ਼ਾਮ। ਉਸੇ ਤਰ੍ਹਾਂ ਉਹਨਾਂ ਤੋਂ ਮੈਂ ਪਹਿਲੇ ਉੱਠਣਾ, ਮੈਨੂੰ ਰਾਤ ਨੀਂਦ ਹੀ ਨਹੀਂ ਆਉਣੀ। ਮੈਨੂੰ ਜਦੋਂ ਨੀਂਦ ਆਉਣੀ ਮੈਂ ਕਹਿਣਾ ਹੁਣ ਇਸ ਟਾਈਮ ਸੌਂ ਗਿਆ, ਸਾਰਾ ਜਾ ਮੈਂ ਉੱਠਣਾ, ਆਪਣਾ ਟ੍ਰੇਨਿੰਗ ਕਰਕੇ ਫਿਰ ਵਾਪਸ ਆ ਕੇ ਸੌਂ ਜਾਣਾ। ਸਵੇਰ ਹੋਣਾ ਜਦੋਂ ਮੈਂ ਸਾਰਾ ਨਾਸ਼ਤਾ ਨੁਸ਼ਤਾ ਕਰਨਾ, ਬੂਣਾ ਨੇ ਕੰਮ ਕੁੰਮ ਤੇ ਆਪਣੇ ਲੈ ਲੂ ਕੇ ਚੱਲ ਜਾਣਾ, ਮੈਂ ਫਿਰ ਉੱਠਣਾ, ਮੈਂ ਫਿਰ ਉਸ ਟਾਈਮ ਸ਼ਿਕਰ ਦੁਪਹਿਰ ਹੋਣੀ, ਮੈਂ ਸ਼ਿਕਰ ਦੁਪਹਿਰ ਟ੍ਰੇਨਿੰਗ ਕਰਕੇ ਨਾ ਘੰਟਾ ਦੋ ਜਿਹੜੀ ਉਹ ਫਿਰ ਵਾਪਸ ਆ ਜਾਣਾ। ਮਤਲਬ ਕਿ ਮੈਂ ਨਾ 2-4 ਮਹੀਨੇ ਪਤਾ ਹੀ ਨਹੀਂ ਲੱਗਣ ਦਿੱਤਾ ਘਰ। ਅੱਛਾ, ਇੱਕ ਦਿਨ ਇੱਕ ਮੈਚ ਹੋਇਆ ਸਾਡੇ ਉੱਥੇ ਨਾ ਪਿੰਡ ਦੇ ਵਿੱਚ। ਠੀਕ। ਉਸ ਮੈਚ 'ਚ ਮੈਂ ਨਾ, ਮੈਨੂੰ ਨਹੀਂ ਸੀ ਪਤਾ ਕਿ ਵਾਲਦ ਸਾਹਿਬ ਦੇਖ ਰਹੇ ਨੇ। ਨਹੀਂ, ਵਾਲਦ ਸਾਹਿਬ ਉੱਥੇ ਆਏ ਨਹੀਂ। ਅੱਛਾ, ਆਏ ਨਹੀਂ ਵਾਲਦ ਸਾਹਿਬ ਉੱਥੇ ਨਹੀਂ ਆਏ। ਵਾਲਦ ਸਾਹਿਬ ਮੈਨੂੰ ਨਹੀਂ ਸੀ ਪਤਾ ਵੀ ਉਹ ਉੱਥੇ ਹੈ ਨੇ ਕਿ ਨਹੀਂ ਹੈ। ਠੀਕ ਹੈ। ਮੈਂ ਗਰਾਊਂਡ ਦੇ ਵਿੱਚ ਮੈਚ ਖੇਡਣ ਲੱਗ ਪਿਆ। ਜਦੋਂ ਮੈਚ ਖੇਲਿਆ, ਮੈਚ ਇੰਨਾ ਅੱਛਾ ਖੇਲਿਆ ਕਿ ਇਲਾਕੇ ਦੇ ਵਿੱਚ ਉਹ ਸ਼ਫੀਕ ਚਿਸ਼ਤੀ ਉਹ ਮੁੰਡਾ ਬਹੁਤ ਸਪੀਡਰ, ਉਹ ਮੁੰਡਾ ਬਹੁਤ ਚੰਗਾ। ਉਹ ਮੈਚ ਦੇ ਨਾਲ ਦੇ ਪਿੰਡਾਂ ਮੁੰਡਾਂ ਦਾ ਹੁੰਦਾ ਨਾ ਆਪਸ 'ਚ, ਉਹ ਪਿੰਡਾਂ ਵਾਲਾ ਮੈਚ ਉਹ ਮੈਂ ਜਿੱਤ ਲਿਆ।
ਉਹ ਸਾਰਾ ਜਹਾਨ ਕੋਈ ਢੋਲ ਲੈ ਕੇ ਤੇ ਕੋਈ ਚੁੱਕ ਕੇ ਮੈਨੂੰ, ਤੇ ਉਹ ਜਦੋਂ ਵਾਲਦ ਸਾਹਿਬ ਨੇ ਵੇਖਿਆ ਵੀ ਇਹ ਕੀ ਮਸਲਾ, ਲੋਕਾਂ ਨੇ ਜਾ ਕੇ ਦੱਸਿਆ ਡੇਰੇ ਵੀ ਤੁਹਾਡੇ ਮੁੰਡੇ ਨੇ ਇੰਜ ਕਰ ਦਿੱਤਾ ਜੀ, ਤੁਹਾਡੇ ਮੁੰਡੇ ਨੇ ਇਹ ਕਰ ਦਿੱਤਾ ਜੀ, ਉਹ ਕਰ ਦਿੱਤਾ। ਉਹ ਫਿਰ ਵਾਲਦ ਸਾਹਿਬ ਦੀ ਦਿਲ ਚ ਆਈ ਵੀ ਯਾਰ ਮੇਰਾ ਬੱਚਾ ਖੇਲ ਸਕਦਾ, ਬੜਾ ਅੱਛਾ ਅਗਰ ਪਲੇਅਰ ਬਣ ਸਕਦਾ ਤੇ ਮੈਂ ਪਿੱਛੇ ਛੱਡਦਾ। ਲਓ ਜੀ, ਉਸ ਦਿਨ ਤੋਂ ਬਾਅਦ ਵਾਲਦ ਸਾਹਿਬ ਨੇ ਮੈਨੂੰ ਸਪੋਰਟ ਕਰਨਾ ਸ਼ੁਰੂ ਕਰਤਾ। ਤੇ ਜਦੋਂ ਵਾਲਦ ਸਾਹਿਬ ਨੇ ਮੈਨੂੰ ਸਪੋਰਟ ਕੀਤਾ ਨਾ, ਯਕੀਨ ਮੰਨ ਜੋ ਕਿ ਲੋਕੀ ਗੱਲਾਂ ਕਰਦੇ ਨੇ ਨਾ, ਮੈਂ 6 ਮਹੀਨਿਆਂ ਬਾਅਦ ਆਪਣੇ ਵਾਲਦ ਸਾਹਿਬ ਨੂੰ ਦੱਸ ਦਿੱਤਾ ਸੀ, ਇਲਾਕੇ 'ਚ ਪਤਾ ਲੱਗ ਗਿਆ ਸੀ ਕਿ ਮੁੰਡਾ ਕੋਈ ਕਬੱਡੀ ਖੇਡਦਾ। ਵਾਹ ਮਾਸ਼ਾਅੱਲਾ, ਅਲਹਮਦੁਲਿਲਾ, ਮੈਂ ਇਸ ਤਰ੍ਹਾਂ ਦੀ ਮਿਹਨਤ ਕੀਤੀ। ਵਾਹ ਬੜੀ ਗੱਲ। ਇਹ ਅਜੋਦਨ ਪਾਕਪਤਨ, ਉੱਥੇ ਤੁਹਾਡਾ ਜਨਮ ਹੋਇਆ ਹੈਗਾ, ਤੁਹਾਡੀ ਜਨਮ ਭੂਮੀ ਜਿਹੜੀ ਹੈਗੀ ਉੱਥੇ ਦੀ ਆ, ਉੱਥੇ ਅਜੋਦਨ ਦੀ ਪਾਕਪਤਨ ਦੀ ਹੈਗੀ। ਪਾਕਪਤਨ ਦੇ ਵਿੱਚੋਂ ਨਿਕਲ ਕੇ ਇੱਕ ਛੋਟੇ ਜਿਹੇ ਇਲਾਕੇ 'ਚੋਂ ਨਿਕਲ ਕੇ ਪਾਕਿਸਤਾਨ ਕਬੱਡੀ ਟੀਮ ਦੇ ਕਪਤਾਨ ਦਾ ਨਾਲ ਟੈਗ ਲੱਗ ਕੇ ਫਿਰ ਜਦੋਂ ਉਹ ਪ੍ਰਾਊਡ ਮੂਮੈਂਟ ਬਣਿਆ, ਮੈਂ ਉਹ ਜਜ਼ਬਾਤ ਤੁਹਾਡੇ ਮੂੰਹ ਸੁਣਨਾ ਚਾਹੁੰਦਾ ਕਿ ਉਹ ਵਾਲਦ ਸਾਹਿਬ ਦੇ ਕੀ ਜਜ਼ਬਾਤ ਸੀ। ਵੇਖੋ, ਜਦੋਂ ਪਾਕਪਤਨ ਮੇਰੀ ਪੈਦਾਇਸ਼ ਹੋਈ ਜੀ, ਮੈਂ 6 ਮਹੀਨੇ ਵਾਲਦ ਸਾਹਿਬ ਦੱਸਦੇ ਨੇ, ਵਾਲਦਾ ਦੱਸਦੇ ਨੇ ਕਿ 6 ਮਹੀਨੇ ਦਾ ਸੀ ਤੇ ਅਸੀਂ ਇੱਥੇ ਸਾਈਵਾਲ ਸ਼ਿਫਟ ਹੋ ਗਏ ਸਾਂ, ਜਿਹਨੂੰ ਪੁਰਾਣਾ ਨਾਂ ਜਿਹਦਾ ਮਿੰਟ ਕੁਮਰੀ ਹੈ। ਮਿੰਟ ਕੁਮਰੀ, ਅੱਛਾ, ਉਸ ਮਿੰਟ ਕੁਮਰੀ ਦੇ ਵਿੱਚ ਅਸੀਂ ਆ ਗਏ, ਉੱਥੇ ਰਹੇ। ਮੈਂ ਸਕੂਲ ਪ੍ਰਾਇਮਰੀ ਇਹ ਪੜ੍ਹਦਾ ਰਿਹਾ। ਪ੍ਰਾਇਮਰੀ ਤੋਂ ਬਾਅਦ ਮੈਂ ਜਦੋਂ ਸਪੋਰਟ, ਇਹ ਪਹਿਲੀ ਤੇ ਗੱਲਾਂ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਕਿ ਵਾਲਦ ਸਾਹਿਬ ਨੇ, ਉਸ ਤੋਂ ਬਾਅਦ ਮੈਂ ਸਪੋਰਟ ਕਰਨਾ ਸ਼ੁਰੂ ਕਰਤਾ। ਠੀਕ ਹੈ। ਅੱਛਾ, ਫਿਰ ਮੈਂ ਉਹਦੇ ਵਿੱਚ ਚਲਾ ਗਿਆ, ਆਪਣੇ ਉਹਦੇ ਵਿੱਚ ਟ੍ਰੇਨਿੰਗ ਸ਼ੇਨਿੰਗ ਕਰਨ ਲੱਗ ਪਿਆ। ਫਿਰ ਮੈਂ ਬੜਾ ਅੱਛਾ ਉਹਦੇ ਵਿੱਚ ਪਰਫਾਰਮ ਕੀਤਾ ਅਲਹਮਦੁਲਿਲਾ। ਫਿਰ 6 ਮਹੀਨਿਆਂ ਬਾਅਦ ਨਾ ਪਤਾ ਲੱਗ ਗਿਆ ਕਿ ਮੁੰਡਾ ਕਬੱਡੀ ਖੇਡਦਾ ਤੇ ਬੜੀ ਅੱਛੀ ਖੇਡਦਾ। ਉਸ ਤੋਂ ਬਾਅਦ ਡਿਪਾਰਟਮੈਂਟ ਦਾ ਇੱਕ ਮੈਚ ਹੋਇਆ ਪੰਜਾਬ ਸਟੇਡੀਅਮ ਲਾਹੌਰ ਦੇ ਵਿੱਚ। ਮੈਂ 에ਅਰ ਫੋਰਸ ਨੇ ਮੈਨੂੰ ਐਵੇਂ ਖਿਡਾਇਆ ਆਪਣੇ ਵੱਲੋਂ ਨਾ, ਮੈਂ 에ਅਰ ਫੋਰਸ ਨੂੰ ਵਾਪਦਾ ਦੇ ਖਿਲਾਫ ਖੇਡਿਆ ਤੇ ਮੈਂ ਇੰਨਾ ਅੱਛਾ ਖੇਡਿਆ ਕਿ ਪੂਰੇ ਟੂਰਨਾਮੈਂਟ 'ਚ ਮੇਰੇ ਤੇ 2 ਜੱਫੇ ਬਸ। ਵਾਹ, ਪੂਰੇ ਟੂਰਨਾਮੈਂਟ ਦੇ ਵਿੱਚ। ਵਾਹ ਵਾਹ। ਅੱਛਾ, ਮੈਂ ਉਹ ਪਰਫਾਰਮ ਕੀਤਾ, ਵਾਪਦਾ ਮੇਰੇ ਮਗਰ, 에ਅਰ ਫੋਰਸ ਮੇਰੇ ਮਗਰ, ਪੁਲਿਸ ਮੇਰੇ ਮਗਰ, ਆਰਮੀ, ਰੇਲਵੇ, ਸਾਰੇ ਮਹਿਕਮੇ ਡਿਪਾਰਟਮੈਂਟ ਮੇਰੇ ਘਰ ਆ ਗਏ। ਮੇਰੇ ਉਸਤਾਦ ਸਨ, ਉਹ ਵਾਪਦਾ ਦੇ ਵਿੱਚ ਸਨ। ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤਰ ਕਿਸੇ ਮਹਿਕਮੇ ਨਾਲ ਤੂੰ ਨਹੀਂ ਗੱਲ ਕਰਨੀ, ਮੈਂ ਤੈਨੂੰ ਵਾਪਦਾ 'ਚ ਕਰਾਉਣਾ ਜਿੰਦੇ 'ਚ ਮੈਂ ਵਾਂ। ਮੈਂ ਕਿਹਾ ਜੀ ਕੋਈ ਗੱਲ ਨਹੀਂ। ਮੈਂ ਵਾਪਦਾ ਦੇ ਵਿੱਚ ਉੱਥੋਂ ਹੋ ਗਿਆ। ਉਹ ਪਰਫਾਰਮ ਕਰਦੇ ਕਰਦੇ ਅੱਲਾ ਨੇ ਕੀਤਾ। ਤੇ ਜਿਸ ਦਿਨ ਮਤਲਬ ਕਿ 2000, ਮੈਂ ਇੱਕ ਤੁਹਾਨੂੰ ਹੋਰ ਚੀਜ਼ ਦੱਸ ਦਿਆਂ ਜੀ ਕਿ 2010 'ਚ ਵਰਲਡ ਕੱਪ ਹੋਇਆ ਸੀ ਨਾ, ਤੇ 2010 'ਚ ਵੀ ਮੈਂ ਸਭ ਤੋਂ ਛੋਟਾ ਸਾਂ ਤੇ ਮੈਂ ਸਭ ਤੋਂ ਅੱਛਾ ਮੈਂ ਇਸ ਤਰ੍ਹਾਂ ਹੀ ਪਰਫਾਰਮ ਕੀਤਾ। ਬਿਲਕੁਲ ਇਦਾਂ। ਅੱਛਾ, ਮੈਂ ਉਹਦੇ ਵਿੱਚ ਵੀ ਰੇਡਾਂ ਮੇਰੀਆਂ ਅੱਛੀਆਂ ਸਨ ਤੇ ਬਾਕੀ ਵੀ ਸਾਰੇ ਸਾਡੇ ਪਲੇਅਰ ਮਾਸ਼ਾਅੱਲਾ ਬੜੇ ਅੱਛੇ ਸਨ ਬਹੁਤ। ਲੇਕਿਨ ਉਹ ਲੱਕ ਹੁੰਦੀ ਨਾ, ਉਹ ਮੇਰੀ ਲੱਕ ਚੱਲ ਗਈ ਉਹਦੇ ਵਿੱਚ। ਉਦੋਂ ਤੋਂ ਲੈ ਕੇ 2010 ਦੇ ਵੀ ਫਿਰ 2013 ਦੇ ਵਿੱਚ ਮੈਂ ਬੜੇ ਰਿਕਾਰਡ ਅਲਹਮਦੁਲਿਲਾ ਪੈਦਾ ਕੀਤੇ। 29 ਕਬੱਡੀਆਂ ਪਾਈਆਂ, ਮੇਰਾ ਹੀ ਰਿਕਾਰਡ ਸੀ ਤੇ ਫਿਰ 31 ਕਰਕੇ ਮੈਂ ਆਪਣਾ ਆਪ ਹੀ ਰਿਕਾਰਡ ਤੋੜਿਆ। ਵਾਹ ਜੀ, ਅੱਜ ਤੱਕ ਉਹ ਵੀ ਹੈ। ਅੱਛਾ, ਫਿਰ 13 ਮੈਚ ਅਸੀਂ ਖੇਡੇ, ਉਹਦੇ ਵਿੱਚੋਂ 11 ਚ ਲੀਗ ਦੇ ਮੈਚਾਂ 'ਚ ਮੈਂ ਬੈਸਟ ਹਾਂ ਮੈਚ। ਅੱਛਾ, ਉਸ ਤੋਂ ਬਾਅਦ ਵਰਲਡ ਕੱਪ ਆ ਗਿਆ। ਵਰਲਡ ਕੱਪ ਦੇ ਵਿੱਚ ਮੈਂ ਪ੍ਰੀਤ ਟਰੈਕਟਰ ਪਾਕਿਸਤਾਨ ਦੇ ਵਿੱਚ ਹਿਸਟਰੀ ਦੇ ਵਿੱਚ ਅਲਹਮਦੁਲਿਲਾ ਬੜੇ ਅੱਛੇ ਪਲੇਅਰ ਸਾਡੇ ਤੋਂ, ਬੜੇ ਅੱਛੇ ਬੜੇ ਨਾਮਵਰ ਪਲੇਅਰ ਆਏ। ਲੇਕਿਨ ਇੱਕ ਲੱਕ ਸੀ ਮੇਰੀ, ਬਿਲਕੁਲ ਉਹ ਲੱਕ ਮੇਰੀ ਕਿ ਪ੍ਰੀਤ ਟਰੈਕਟਰ ਜਿੱਤਣ ਵਾਲਾ ਪਾਕਿਸਤਾਨ ਦਾ ਵਾਹਦ ਪਰਸਨ ਮੈਂ ਸਾਂ ਜਿਹੜਾ ਇੰਡੀਆ 'ਚ ਵੀ ਜਾ ਕੇ ਵਰਲਡ ਦਾ ਬੈਸਟ ਹੋਇਆ। ਅੱਛਾ, ਉਹ ਵੀ ਚਲਾ ਗਿਆ 2015 14, ਫਿਰ ਮੈਂ UK ਕੈਨੇਡਾ ਉੱਥੇ ਬੈਸਟ ਹੋਇਆ। ਜਿੱਦਣ 2000 ਫਿਰ 21-20 ਦੇ ਵਿੱਚ ਵਰਲਡ ਕੱਪ ਹੋਇਆ, ਇਹਦੇ ਵਿੱਚ ਵੀ ਅਲਹਮਦੁਲਿਲਾ ਬੈਸਟ ਹੋਏ। ਅੱਛਾ, ਜਿੱਦਣ ਵਰਲਡ ਕੈਪਟਨ ਦਾ ਟੈਗ ਲੱਗਾ ਨਾ ਮੇਰੇ ਨਾਲ, ਤੇ ਮੇਰੇ ਮਤਲਬ ਇਲਾਕੇ ਦੇ ਵਿੱਚ ਬੰਦਿਆਂ ਨੇ ਕਿਹਾ ਕਿ ਯਾਰ ਸ਼ਫੀਕ ਚਿਸ਼ਤੀ ਜਿਹੜਾ ਉਹ ਫੈਜ਼ ਦਾ ਬੇਟਾ ਹੈ, ਉਹ ਕੈਪਟਨ ਪਾਕਿਸਤਾਨ ਕਬੱਡੀ ਟੀਮ ਦਾ। ਤੇ ਉਹਨਾਂ ਨੂੰ ਵੀ ਉਸ ਦਿਨ ਪਤਾ ਲੱਗਾ ਜਿੱਦਾਂ ਸਾਡੇ ਮੈਚ ਸੀ ਨਾ ਚੱਲਿਆ ਇੰਡੀਆ ਦਾ ਵਰਲਡ ਕੱਪ ਦਾ, ਉਹਦਾ ਪਹਿਲਾ ਮੈਚ ਚੱਲਿਆ ਤੇ ਉਹ ਅਨਾਉਂਸਮੈਂਟ ਹੋਈ। ਤੇ ਯਕੀਨ ਮੰਨ ਜਾਓ ਕਿ ਮੇਰੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਮੈਨੂੰ ਐਪਰੀਸ਼ੀਏਟ ਕੀਤਾ ਗਿਆ, ਇਸ ਤਰ੍ਹਾਂ ਕਿ ਮੈਂ ਜਿਸ ਤਰ੍ਹਾਂ ਕੋਈ ਅਜੂਬਾ ਹੋ ਜਾਂਦਾ ਹੈ ਇੱਕ ਇਲਾਕੇ ਦੇ ਵਿੱਚ ਨਾ, ਅਜੂਬਾ ਹੋ ਜਾਂਦਾ ਸਾਰਾ ਇਲਾਕਾ। ਰੋਡ ਦੇ ਵਿੱਚ ਸਾਡੇ GT ਰੋਡ ਲੰਘਦਾ, GT ਰੋਡ ਬਲਾਕ। ਜਦੋਂ ਮੈਂ ਘਰ ਗਿਆ ਵਾਪਸ, ਗੱਡੀਆਂ ਹੀ ਗੱਡੀਆਂ, ਲੈਣਾ ਹੀ ਲੈਣਾ, ਦੁਨੀਆ ਹੀ ਦੁਨੀਆ, ਪਿਆਰ ਮੁਹੱਬਤ। ਫਿਰ ਇਸ ਤਰ੍ਹਾਂ ਦਾ ਪਿਆਰ ਮਿਲਿਆ ਕਿ ਮੈਂ ਜਦੋਂ ਘਰ ਆਇਆ ਨਾ ਤੇ ਮੈਂ ਆ ਕੇ ਨਾ ਸਜਦੇ ਸ਼ੁਕਰਾਨੇ ਦੇ ਨਫਲ ਪੜ੍ਹੇ। ਮੈਂ ਕਿਹਾ ਯਾ ਅੱਲਾ, ਇਸ ਇੱਜ਼ਤ ਦੇ ਕਾਬਿਲ ਤੂੰ, ਤੇਰੇ ਨਜ਼ਦੀਕ ਮੈਂ ਹੈ ਸਾਂ, ਲੇਕਿਨ ਮੇਰੇ ਨਜ਼ਦੀਕ ਮੈਂ ਸ਼ਾਇਦ ਨਹੀਂ ਸਾਂ ਜਿਹੜੀ ਤੂੰ ਮੈਨੂੰ ਇੱਜ਼ਤ ਦੇ ਦਿੱਤੀ ਹੈ। ਤੇ ਮਤਲਬ ਅਥਰੂ ਅੱਖਾਂ ਦੇ ਵਿੱਚ ਤੇ ਉਹ ਸਾਰਾ ਨਿਜ਼ਾਮ। ਤੇ ਮੈਨੂੰ ਬਾਅਦ ਕਰਦੇ ਫਿਰ ਬੰਦੇ ਨੂੰ ਯਕੀਨ ਨਹੀਂ ਨਾ ਹੁੰਦਾ, ਕਈ ਵਾਰੀ ਅਜੂਬਾ ਚੀਜ਼ਾਂ ਹੁੰਦੀਆਂ ਨੇ ਤੇ ਬੰਦਾ ਸਮਝਦਾ ਕਿ ਯਾਰ ਸ਼ਾਇਦ ਪਤਾ ਨਹੀਂ ਇਹ ਚੀਜ਼। ਲੇਕਿਨ ਜਦੋਂ ਫਿਰ ਲੋਕਾਂ ਦੇ ਵਿੱਚ ਪਰਫਾਰਮ ਕੀਤਾ, ਕਿ ਮੁਹੱਬਤ ਵੇਖੀ, ਪਿਆਰ ਵੇਖਿਆ, ਤੇ ਫਿਰ ਆਪਣੇ ਆਪ ਨੂੰ ਫੀਲ ਹੋਇਆ ਕਿ ਯਾਰ ਪਾਕਿਸਤਾਨ ਨੇ ਕੁਝ ਕੀਤਾ ਜਾਂ ਮੁਲਕ ਵਾਸਤੇ ਕੁਝ ਕੀਤਾ, ਜਾਂ ਇਸ ਗੇਮ ਜਿਹੜੀ ਕਬੱਡੀ ਜਿਹੜੀ ਵਰਲਡ ਤੇ ਸਾਡੇ ਵਾਸਤੇ ਸਾਂਝੀ ਹੈ,
ਉਹਦੇ ਵਾਸਤੇ ਕੁਝ ਕੀਤਾ ਹੈ, ਉਹਦੇ ਵਿੱਚ ਇੱਕ ਮੁਕਾਮ ਦਿੱਤਾ ਅੱਲਾਹ ਤਾਲਾ ਨੇ, ਤੇ ਉਸ ਚੀਜ਼ ਨੂੰ ਫਿਰ ਦਿਲ ਨੇ ਐਕਸੈਪਟ ਕੀਤਾ, ਤੇ ਫਿਰ ਇੱਕ ਮੁਨਫਰਦ ਜੀ ਆਪਣੇ ਜੀ ਆਪ 'ਚ ਬੰਦੇ 'ਚ ਆ ਜਾਂਦੀ ਲਹਿਰ ਜੀ, ਕਿ ਮੁਨਫਰਦ ਗੱਲ ਇੱਕ ਸੋਚ ਆ ਜਾਂਦੀ ਹੈ ਬੰਦੇ 'ਚ ਕਿ ਯਾਰ ਮਤਲਬ ਜਿੱਦਣ ਮੈਂ ਕੈਪਟਨ ਬਣ ਗਿਆ, ਮੈਨੂੰ ਉਸ ਦਿਨ ਅਗਰ ਮੈਂ ਪਹਿਲੇ 1.5 ਘੰਟਾ ਕਰਦਾ ਸੀ ਨਾ ਟ੍ਰੇਨਿੰਗ, ਤੇ ਮੈਨੂੰ ਉਸ ਦਿਨ ਤਕਰੀਬਨ 2.5 ਘੰਟੇ ਕਰਨੀ ਪੈ ਗਈ। ਉਹਦੀ ਰੀਜ਼ਨ ਇਹ ਸੀ ਕਿ ਮੈਂ ਇਹ ਗੱਲ ਕਰਦਾ ਸਾਂ ਕਿ ਜਦੋਂ ਸਿਪਾ ਸਲਾਰ ਹੁੰਦਾ ਨਾ ਜਿਹੜਾ, ਜੇ ਸਿਪਾ ਸਲਾਰ ਤੁਹਾਡਾ ਠੀਕ ਹੈ ਨਾ, ਤੇ ਤੁਹਾਡੀ ਫੌਜ ਠੀਕ। ਅਗਰ ਤੁਹਾਡਾ ਸਿਪਾ ਸਲਾਰ ਬਦਨੀਅਤ ਤੇ ਤੁਹਾਡਾ ਬੁਜ਼ਦਲ ਆਦਮੀ ਹੈ ਨਾ, ਤੇ ਤੁਹਾਡੀ ਕਦੀ ਵੀ ਫੌਜ ਲੜਾਈ ਨਹੀਂ ਕਰ ਸਕਦੀ। ਵੱਡੀ ਗੱਲ, ਠੀਕ ਹੈ। ਹਮੇਸ਼ਾ ਤੁਹਾਡੇ ਸਿਪਾ ਸਲਾਰ ਨੇ ਵੇਖੋ, ਅਸੀਂ ਅਗਰ ਪੁਲ ਹੈ ਨਾ ਕੋਈ, ਉਹਦੇ ਉੱਤੇ ਇੱਕ ਲਾਈਨ ਪਈ ਹੈ, ਇੱਕ ਲੱਕੜ ਪਈ ਹੈ, ਤੇ ਅਗਰ ਉਸ ਪੁਲ ਨੂੰ ਕ੍ਰਾਸ ਕਰਨ ਲੱਗਿਆ ਮੈਂ ਆਪਣੇ ਕਿਸੇ ਸਿਪਾਹੀ ਨੂੰ ਕਹਾਂਗਾ ਕਿ ਤੂੰ ਕ੍ਰਾਸ ਕਰ, ਤੇ ਫਿਰ ਮੈਂ ਕਿਹਦਾ ਸਿਪਾ ਸਲਾਰ। ਮਜ਼ਾ ਤਦ ਹੈ ਕਿ ਮੈਂ ਪਹਿਲੇ ਕ੍ਰਾਸ ਕਰਾਂ, ਮੇਰੀ ਫੌਜ ਪਿੱਛੇ ਮੇਰੇ ਕ੍ਰਾਸ ਕਰੇ, ਉਹਨੂੰ ਸਿਪਾ ਸਲਾਰ ਕਹਿੰਦੇ। ਉਦੋਂ ਫਿਰ ਮੈਂ ਟ੍ਰੇਨ 'ਚ ਇਹ ਗੱਲਾਂ ਸੋਚਣੀਆਂ, ਮੈਂ ਕਹਿਣਾ ਨਹੀਂ ਯਾਰ, ਅਗਰ ਮੈਨੂੰ ਜੱਫਾ ਲੱਗ ਗਿਆ ਤੇ ਫਿਰ ਮੈਨੂੰ ਲੋਕਾਂ ਨੇ ਕਹਿਣਾ ਲੈ ਇਹ ਤਾਂ ਕਪਤਾਨ ਸੀ, ਇਹਨੇ ਕੀ ਕੀਤਾ। ਫਿਰ ਉਸ ਚੀਜ਼ ਨੂੰ, ਮਿਹਨਤ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਦੇ ਤੇ ਮੈਨੂੰ ਲੱਗਦਾ ਕਿ ਅੱਜ ਤੱਕ ਮੈਂ ਅਗਰ ਅਲਹਮਦੁਲਿਲਾ ਉਸੇ ਲੈਵਲ ਤੇ ਖੇਡਦਾ ਪਿਆ ਤੇ ਉਸੇ ਤਰ੍ਹਾਂ ਦੀ ਫਿਟਨੈਸ ਹੈ ਨਾ, ਤੇ ਮੈਂ ਕਹਿੰਦਾ ਵਾਂ ਕਿ ਸ਼ਾਇਦ ਇਹ ਉਸੇ ਚੀਜ਼ ਦਾ ਰਿਗਾੜ ਹੈ ਕਿ ਮੇਰੇ ਜ਼ਿਹਨ 'ਚ ਇਹ ਚੀਜ਼ਾਂ ਆਈਆਂ ਕਿ ਯਾਰ ਮੈਂ ਜ਼ਿਆਦਾ ਫਿੱਟ ਰਹਿਣਾ। ਫਿਰ ਤੁਸੀਂ ਅਕਸਰ ਇੱਕ ਮੈਚ ਵੇਖਿਆ ਹੋਵੇਗਾ, ਤੁਸੀਂ ਹੁਣ ਵੀ ਗਰਾਊਂਡ 'ਚ ਗਏ ਹੋ, ਮੈਂ ਜਦੋਂ ਗਰਾਊਂਡ 'ਚ ਵੜਿਆ ਉਦੋਂ ਤੋਂ ਲੈ ਕੇ ਗਰਾਊਂਡ ਤੋਂ ਨਿਕਲਦਿਆਂ ਤੱਕ ਮੈਂ ਟ੍ਰੇਨਿੰਗ ਹੀ ਕਰਦਾ ਰਿਹਾ ਤਕਰੀਬਨ 1.5 ਇਸੇ ਤਰ੍ਹਾਂ ਮੈਚ ਚੱਲਦਾ ਰਿਹਾ, ਮੈਂ ਰੇਡ ਵੀ ਪਾਉਂਦਾ ਸੀ, ਉਧਰ ਆ ਕੇ ਟ੍ਰੇਨਿੰਗ ਵੀ ਬਿਲਕੁਲ ਇਸੇ ਤਰ੍ਹਾਂ ਸੀਗਾ। ਫਿਰ ਇਹੀ ਚੀਜ਼ ਹੁੰਦੀ। ਫਿਰ ਇੱਕ ਚੀਜ਼ ਹੋਰ ਵੀ ਹੈ ਸਾਡੇ ਨਾ ਜੀ ਸਰ, ਪਾਕਿਸਤਾਨ 'ਚ ਨਹੀਂ ਵਰਲਡ ਦੇ ਵਿੱਚ, ਅਗਰ ਅੱਲਾਹ ਤਾਲਾ ਮੇਰੀ ਏਜ ਜਿਹੜੀ ਆ 10/9/1990 ਦੀ ਹੈ ਪੈਦਾਇਸ਼ਨ ਦੀ। ਅੱਛਾ ਠੀਕ ਹੈ, ਤੇ ਮੇਰੀ 30 ਸਾਲ ਹੈ ਏਜ ਤਕਰੀਬਨ। ਅੱਛਾ 30 ਸਾਲ ਦੇ ਵਿੱਚ ਲੋਕ ਕਹਿੰਦੇ ਨੇ ਕਿ ਯਾਰ ਇਹਨਾਂ ਨੂੰ ਰੂਜ ਕਿਵੇਂ ਮਿਲ ਗਿਆ, ਇਹ ਭਾਈਜਾਨ ਕੀ ਇਹ ਮਤਲਬ ਕਿ ਹੋ ਗਏ ਨੇ ਹੁਣ, ਇਹ ਮਤਲਬ ਮੁਸਲਸਲ ਮੁਤਾਤਰ ਅਸੀਂ ਕਿਸੇ ਚੀਜ਼ ਨੂੰ ਵੇਖਦੇ ਰਹੀਏ, ਅਸੀਂ ਉਹਨੂੰ ਪੁਰਾਣਾ ਸਮਝਣ ਲੱਗ ਪੈਂਦੇ ਹਾਂ ਕਿ ਇਹ ਪੁਰਾਣੀ ਹੋ ਗਈ ਹੈ ਇਹ ਗੱਲ। ਲੇਕਿਨ ਨਹੀਂ, ਲੋਕਾਂ ਦੇ ਦਿਲ ਦੇ ਵਿੱਚ ਮੇਰੇ ਵਾਸਤੇ ਦਿਨ ਬ ਦਿਨ ਮੁਹੱਬਤ ਵਧੀ ਹੈ। ਬਿਲਕੁਲ ਠੀਕ ਹੈ, ਲੋਕਾਂ ਨੇ ਦਿਨ ਬ ਦਿਨ ਮੈਨੂੰ ਐਪਰੀਸ਼ੀਏਟ ਕੀਤਾ, ਦਿਨ ਬ ਦਿਨ ਮੇਰੇ ਨਾਲ ਪਿਆਰ ਵਧਾਇਆ, ਤੇ ਅੱਜ ਵੀ ਮੈਂ ਜਿੱਥੇ ਵੀ ਜਿਸ ਤਰ੍ਹਾਂ ਵੀ ਹੋਏ ਤੇ ਪਿਆਰ ਵਧਾਉਣਾ ਵਾ, ਪਿਆਰ ਉਹਨਾਂ ਨਾਲ ਵੇਖਦਾ ਵਾ ਕਿ ਯਾਰ ਉਹ ਲੋਕ ਜਿਹੜੇ ਅੱਜ ਅਗਰ ਕੋਈ ਵੀ ਨਾਮ ਲੈਂਦਾ ਨਾ ਕੋਈ ਬੱਚੇ ਦੇ ਵਿੱਚ, ਸਾਡੇ ਨਾ ਇੱਕ ਮੇਰਾ ਅਫੀਸਰ ਹੈ, ਬੜਾ ਮਾਸ਼ਾਅੱਲਾ ਡੈਰੋਗੇਟਡ ਅਫੀਸਰ ਹੈ, ਤੇ ਉਹ ਆਪਣੇ ਨਾ ਬੱਚਾ ਉਹਦਾ ਜਿਹੜਾ ਉਹਦੇ ਬੇਟੇ ਦਾ ਬੇਟਾ ਸੀ ਨਾ, ਕਿ ਦੋਤਰਾ ਕਹਿ ਸਕਦੇ ਹਾਂ, ਪੋਤਰਾ। ਅੱਛਾ, ਉਹ ਦਾਦਾ ਜੀ ਉਹਦੇ ਨੇ, ਉਹਨੇ ਆਪਣੇ ਨਾ 5-6 ਸਾਲ ਦਾ ਪੋਤਰੇ ਨੂੰ ਪੁੱਛਿਆ ਕਿ बेटा तुम्हें कौन सी गेम अच्छी लगती है। ਉਹ ਇੱਕ एलीट क्लास पढ़ी लिखी फैमिली है, ਉਹਦੇ ਵਿੱਚ कि बेटा कबड्डी है, दादा को मुझे कबड्डी अच्छी है। मैं कहा कबड्डी में क्या बनना चाहूँगा, मैं शफीक चिश्ती बनना चाहता हूँ। अच्छा यकीन मनो कि जिस दिन वो अफीसर ने बह के एक मीटिंग ਦੇ ਵਿੱਚ ਉਹ ਗੱਲ ਕੀਤੀ ਨਾ, कि मेरा दिल नहीं सी करता कि मैं चुप करके वहाँ, मेरा दिल करता मैं उच्ची उच्ची रोवां कि यार वे इस लेवल की मुहब्बत, इस लेवल के लोगों ने प्यार है। तो वो बच्चा कह रहा है कि शफीक चिश्ती बनना चाहता, तो मैनू मेरा तो कबड्डी का मुल उस दिन ही मुड़ गया। ਜਾਂ ਇਸ ਤੋਂ ਇਲਾਵਾ ਵੀ ਬੜੀਆਂ ਹਿਸਟਰੀ ਦੀਆਂ ਗੱਲਾਂ ਨੇ ਜਿਹੜੀਆਂ ਪਿਆਰ ਮੁਹੱਬਤ ਦੁਨੀਆ ਨੂੰ। ਅੱਛਾ ਸ਼ਫੀਕ ਭਾਈ ਜੀ, ਤੁਹਾਡੀ ਜਿਹੜੀ ਗੱਲ ਹੈ ਕਬੱਡੀ ਦੇ ਬਾਰੇ 'ਚ, ਮੈਂ ਅਗਰ ਕਬੱਡੀ ਨੂੰ ਟੈਕਨੀਕਲੀ ਐਲੈਬੋਰੇਟ ਕਰਾਂ, ਟੈਕਨੀਕਲੀ ਅਸੀਂ ਇਹਦੇ ਉੱਪਰ ਗੱਲ ਕਰੀਏ, ਤੁਹਾਡੀ ਕਹੀ ਗਈ ਗੱਲ ਇੱਕ ਸਨਦ ਹੈਗੀ ਹੈ। ਕਬੱਡੀ ਇਸ ਟਾਈਮ ਬਹੁਤ ਜ਼ਿਆਦਾ ਕਮਰਸ਼ੀਅਲਾਈਜ਼ ਹੋ ਰਹੀ ਹੈ। ਬਿਲਕੁਲ। ਇੰਡੀਆ ਦੇ ਵਿੱਚ ਲੀਗਸ ਵੀ ਹੋਈਆਂ ਨੇ, ਤੁਸੀਂ ਉਹਨਾਂ ਲੀਗਸ 'ਚ ਗਏ ਵੀ ਹੋ, ਜਦਕਿ ਸਾਡੇ ਹਾਂ ਜਿਹੜਾ ਉਹ ਪਿੰਡਾਂ ਤੱਕ ਫਿਲਹਾਲ ਮਹਦੂਦ ਹੈ, ਸ਼ਹਿਰਾਂ ਦੇ ਆਈ ਹੈ ਲੇਕਿਨ ਉਸ ਤਰੀਕੇ ਨਾਲ ਨਹੀਂ ਆ ਰਹੀ। ਇਹਦੇ ਪਿੱਛੇ ਵਜੂਹਾਤ ਕੀ ਹੋ ਸਕਦੀਆਂ ਨੇ? ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੂੰ ਜਿਹੜੇ ਕਬੱਡੀ ਦੇ ਪਲੇਅਰਸ ਹੈਗੇ ਨੇ, ਇਹਨਾਂ ਨੂੰ ਮਜ਼ੀਦ ਮੀਡੀਆ ਹਾਈਪ ਮਿਲਣੀ ਚਾਹੀਦੀ ਹੈ, ਮਜ਼ੀਦ ਐਡਵਰਟੀਜ਼ਮੈਂਟ ਹੋਣੀ ਚਾਹੀਦੀ ਹੈ ਕਿ ਇਹ ਆ ਕੇ ਕੋਈ ਐਡਸ ਦੇਣ, ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਆਉਣ, ਤਾਂ ਕਿ ਕਿਉਂਕਿ ਬੱਚੇ ਅੱਜ ਕੱਲ੍ਹ ਸੋਸ਼ਲ ਮੀਡੀਆ ਯੂਜ਼ ਕਰ ਰਹੇ ਨੇ। ਅੱਛਾ, ਮੈਂ ਤੁਹਾਨੂੰ ਇੱਕ ਚੀਜ਼ ਦਾ ਇਹਦਾ ਬੜਾ ਇੱਕ ਪੋਜ਼ਿਟਿਵ ਜਿਹਾ ਜਵਾਬ ਦਿੰਦਾ ਵਾਂ। ਜੀ ਸਰ। ਉਹਦੀ ਰੀਜ਼ਨ ਇਹ ਹੈ ਕਿ ਵੇਖੋ, ਅਸੀਂ ਲੋਕ ਨਾ, ਅਸੀਂ ਲੋਕਾਂ ਨੇ ਮਾਈਂਡ ਦੇ ਵਿੱਚ ਇਹ ਰੱਖਿਆ ਹੁੰਦਾ ਕਿ ਯਾਰ ਨਾ ਗਵਰਨਮੈਂਟ ਕੁਝ ਕਰੇ। ਹਾਂ ਠੀਕ ਹੈ। ਅੱਛਾ, ਗਵਰਨਮੈਂਟ ਕੀ ਕਰ ਸਕਦੀ ਹੈ ਦੱਸੋ, ਕਿੰਨਾ ਕੁ ਕਰ ਸਕਦੀ? ਬਿਲਕੁਲ ਸਹੀ ਕਹਿ ਰਹੇ ਹੋ, ਕਿੰਨਾ ਕੁ ਕਰ ਸਕਦੀ? ਗਵਰਨਮੈਂਟ ਨੇ ਮੈਨੂੰ ਨੌਕਰੀ ਦਿੱਤੀ, ਮੇਰੀ ਸਾਰੀ ਉਮਰ ਸਿਕਿਉਰ ਕਰ ਦਿੱਤੀ, ਠੀਕ ਹੈ। ਮੈਂ 18ਵੇਂ ਸਕੇਲ, ਮੈਨੂੰ 18ਵਾਂ ਸਕੇਲ ਦਿੱਤਾ ਪਾਕਿਸਤਾਨ ਵਾਰ ਦਾ। ਅੱਛਾ, ਹੁਣ ਗਵਰਨਮੈਂਟ ਇਸ ਤੋਂ ਅੱਗੇ ਕੀ ਕਰ ਸਕਦੀ? ਤੁਹਾਨੂੰ ਅਸਲ ਜਿਹੜੀ ਚੀਜ਼ ਹੈ, ਸਾਡੇ ਜਿੰਨੇ ਵੀ ਮੁਖੱਈਰ ਹਜ਼ਰਾਤ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਿਕ, ਵੱਡੀ ਵੱਡੀ ਜਿਹੜੀ ਐਡਵਰਟਾਈਜ਼ ਕੰਪਨੀਆਂ ਨੇ ਜਾਂ
ਕੋਈ ਵੀ ਸਾਡੇ ਸੰਤਾਂ ਨੇ ਇਸ ਕਿਸਮ ਦੇ ਲੋਕ ਜਿੰਨੀ ਦੇਰ ਇਸ ਚੀਜ਼ ਦੇ ਵਿੱਚ ਇਨ ਨਹੀਂ ਨਾ ਹੋਣਗੇ ਉਨੀ ਦੇਰ ਕਮਰਸ਼ੀਅਲਾਈਜ਼ ਨਹੀਂ ਹੋਏਗੀ। ਠੀਕ ਹੋ ਹੈ। ਫਿਰ ਹੋਰ ਚੀਜ਼ ਹੈ ਕਿ ਸਾਡੇ ਬਹੁਤ ਸਾਰੇ ਪਲੇਅਰਾਂ ਦੇ ਵਿੱਚ ਇੱਕ ਅਲਮੀਆ ਵੀ ਹੈ ਕਿ ਅਸੀਂ ਨਾ ਕਿਸੇ ਵੀ ਚੀਜ਼ ਨੂੰ ਮਾਈਂਡ ਦੇ ਵਿੱਚ ਇਹ ਲੈ ਲੈਂਦੇ ਆ ਕਿ ਸਿਰਫ ਅਸੀਂ ਆ ਤੇ ਇਸ ਤੋਂ ਅੱਗੇ ਕੁਝ ਨਹੀਂ। ਹਮੇਸ਼ਾ ਜਦੋਂ ਤੁਸੀਂ ਇਹ ਚੀਜ਼ ਸੋਚ ਕੇ ਟੁਰੋਗੇ ਕਿ ਯਾਰ ਅਗਰ ਮੈਂ ਵਾ ਨਾ ਤੇ ਮੇਰੇ ਪਿੱਛੇ ਮੇਰੇ ਵਰਗੇ ਜਾਂ ਮੇਰੇ ਤੋਂ ਅੱਛੇ 5 7 10 ਹੋਣ ਤੇ ਫਿਰ ਤੁਸੀਂ ਸਮਝੋ ਕਿ ਤੁਸੀਂ ਆਪਣੇ ਮੁਲਕ ਦਾ ਸੋਚਦੇ ਹੋ ਤੇ ਫਿਰ ਤੁਸੀਂ ਆਵਾਮ ਦਾ ਸੋਚਦੇ ਹੋ, ਫਿਰ ਤੁਸੀਂ ਉਸ ਗੇਮ ਦਾ ਸੋਚਦੇ ਹੋ। ਜਦੋਂ ਮੈਂ ਇਹ ਕਹਾਂ ਨਾ ਕਿ ਸ਼ਫੀਕ ਚਿਸ਼ਤੀ ਪਾਕਿਸਤਾਨ 'ਚ ਜਾਂ ਵਰਲਡ ਪੂਰੇ ਦੇ ਵਿੱਚ ਕੋਈ ਹੋਵੇ ਹੀ ਨਾ ਹੋਰ ਤੇ ਫਿਰ ਉਹ ਮੇਰੀ ਨੈਗੇਟਿਵਿਟੀ ਹੈ। ਫਿਰ ਅਸੀਂ ਇਸ ਚੀਜ਼ ਨੂੰ ਗਲਤ ਖਤਮ ਕਰ ਗਏ। ਫਿਰ ਅਸੀਂ ਨਾ ਆਪਣੇ ਆਪ ਨਾਲ ਮੁਖਲਿਸ ਹਾਂ, ਨਾ ਆਪਣੇ ਡਿਪਾਰਟਮੈਂਟ ਨਾਲ ਮੁਖਲਿਸ ਹਾਂ, ਨਾ ਮੁਲਕ ਨਾਲ ਮੁਖਲਿਸ ਹਾਂ, ਨਾ ਅਸੀਂ ਇਸ ਗੇਮ ਨਾਲ ਮੁਖਲਿਸ ਹਾਂ, ਨਾ ਅਸੀਂ ਫੈਨ ਨਾਲ ਮੁਖਲਿਸ ਹਾਂ। ਜਿੰਨੀ ਦੇਰ ਸਾਡੇ ਵਿੱਚ ਇਹ ਕੰਟਰੋਵਰਸੀਆਂ ਰਹਿਣਗੀਆਂ ਨਾ ਕੋਈ ਵੀ ਚੀਜ਼ ਅਸੀਂ ਅੱਗੇ ਨਹੀਂ ਲਿਆ ਸਕਦੇ। ਤੇ ਇਸ ਚੀਜ਼ ਨੂੰ ਅੱਗੇ ਲਿਆਉਣ ਵਾਸਤੇ ਇਹ 2-3 ਚੀਜ਼ਾਂ ਜਿਹੜੀਆਂ ਨੇ ਨਾ ਸ਼ਾਇਦ ਮੇਰੇ ਜੁਮਲੇ ਤਲਖ ਹੋਣਗੇ ਲੋਕਾਂ ਵਾਸਤੇ ਕੁਝ ਵਾਸਤੇ, ਲੇਕਿਨ ਮੈਂ ਰਿਐਲਿਟੀ ਦੀ ਗੱਲ ਕਰਦਾ। ਬਿਲਕੁਲ ਠੀਕ ਹੈ। ਜਿਹੜੀ ਚੀਜ਼ ਸੋਚ ਚੱਲਦੀ ਹੈ ਤੇ ਲਿਹਾਜ਼ਾ ਇਹ ਜਦੋਂ ਸਾਡੇ 'ਚ ਪੋਜ਼ਿਟਿਵਿਟੀ ਆ ਜਾਏਗੀ ਨਾ ਉਹ ਫਿਰ ਕੋਈ ਵੀ ਗੇਮ ਜਾਂ ਕੋਈ ਵੀ ਚੀਜ਼ ਹੈ ਜਿੰਨੀ ਦੇਰ ਉਹਦੇ ਵਿੱਚ ਪੋਜ਼ਿਟਿਵਿਟੀ ਨਹੀਂ ਹੋਏਗੀ ਉਨੀ ਦੇਰ ਕੋਈ ਵੀ ਗੇਮ ਪ੍ਰਮੋਟ ਨਹੀਂ। ਅੱਛਾ ਸਰ, ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਇਸ ਵੇਲੇ ਚੜ੍ਹਦਾ ਪੰਜਾਬ ਬਹੁਤ ਵੱਡਾ ਹੈ, ਉਹਦੇ ਵਿੱਚ ਟੈਲੈਂਟ ਜਿਹੜਾ ਹੈਗਾ ਜ਼ਿਆਦਾ ਨਿਕਲਦਾ ਹੈਗਾ। ਸਾਡਾ ਪੰਜਾਬ ਛੋਟਾ ਹੈ ਲੇਕਿਨ ਅਸੀਂ ਫਿਰ ਵੀ ਪੂਰੀ ਟੱਕਰ ਦੇਈਦੀ ਆ। ਇਹ ਟ੍ਰੈਂਡ ਕਦੋਂ ਚੇਂਜ ਹੋਏਗਾ ਕਿ ਉੱਥੇ ਵਰਲਡ ਕੱਪ ਹੋਇਆ ਤੇ ਉਹ ਜਿੱਤ ਗਏ ਤੇ ਉਹ ਅਸੀਂ ਨਹੀਂ ਇਹ ਚੀਜ਼ ਹੈ ਨਾ ਜਿਹੜੀ ਇਹ ਬਾਈ ਮੈਂ ਇਸ ਚੀਜ਼ ਨੂੰ ਨਹੀਂ ਲਾਈਕ ਸੀ ਉਹ ਇੱਕ ਕੰਟਰੋਵਰਸੀ ਬਣੀ ਨਹੀਂ ਸੀ। ਕੰਟਰੋਵਰਸੀ ਨਹੀਂ ਹੈ ਸਹੀ। ਉਹਦੀ ਰੀਜ਼ਨ ਇਹ ਹੈ ਕਿ ਉੱਥੇ ਜਿੱਤਣ ਖੇਲਣ ਜਾਂ ਉੱਥੇ ਖੇਲਣ ਦਾ ਕੋਈ ਨਹੀਂ। ਅੱਛਾ ਨਹੀਂ ਠੀਕ ਹੈ। ਹਾਂ, ਇਹਦੇ ਵਿੱਚ ਹੋਮ ਗਰਾਊਂਡ ਦਾ ਕੋਈ ਫਰਕ ਹੋਏਗਾ? ਹੋਮ ਗਰਾਊਂਡ ਦਾ ਕਹਿ ਸਕਦੇ ਹਾਂ। ਠੀਕ ਹੈ। ਹੋਮ ਕਰਾਊਡ ਦਾ ਕਹਿ ਸਕਦੇ ਹਾਂ। ਠੀਕ ਹੈ। ਇੱਕ ਚੀਜ਼ ਹੈ ਕਿ ਇਹਦੇ ਤੇ ਮੈਂ ਡੇਲੀ ਬਿਲਕੁਲ ਕਰ ਰਿਹਾ। ਇਹ ਦਫ਼ਤਰ ਹੈ ਮੇਰਾ, ਇਹਦੇ ਵਿੱਚੋਂ ਮੈਂ ਡੇਲੀ ਮੈਨੂੰ ਪਤਾ ਇਹ ਚੀਜ਼ ਇੱਥੇ ਪਈ ਹੈ, ਇਹ ਚੀਜ਼ ਇੱਥੇ ਪਈ ਹੈ, ਉਹ ਚੀਜ਼ ਉੱਥੇ ਪਈ ਹੈ। ਠੀਕ ਹੈ। ਕਬੱਡੀ ਇੱਕ ਐਸੀ ਚੀਜ਼ ਆ ਜਿੱਥੇ ਸਕਿੰਟ ਆ ਨਾ, ਸਕਿੰਟ ਦਾ ਵੀ ਫਰਕ ਨਹੀਂ, ਪ੍ਰੀ ਸਕਿੰਟਾਂ ਦਾ ਫਰਕ ਪੈਂਦਾ। ਅੱਛਾ ਅੱਛਾ ਅੱਛਾ। ਪ੍ਰੀ ਸਕਿੰਟ ਇਹ ਚੀਜ਼ ਆ, ਇਹ ਚੀਜ਼ ਆ ਨਾ, ਇਹ ਹੁਣ ਇੱਕ ਸਕਿੰਟ ਤੇ ਹੋਣਾ, ਇਹ ਇੱਥੇ ਤੱਕ ਜਾਏਗੀ ਸਕਿੰਟ ਹੋਏਗਾ। ਇਹ ਪ੍ਰੀ ਸਕਿੰਟ ਹੋ ਗਿਆ। ਬਿਲਕੁਲ। ਇੰਨੀ ਕੀ ਚੀਜ਼ ਨਾਲ ਵੀ ਬੜਾ ਕਬੱਡੀ ਦੇ ਰੇਟ ਦੇ ਵਿੱਚ ਤੇ ਕਬੱਡੀ ਦੇ ਜੱਫ ਦੇ ਵਿੱਚ ਫਰਕ ਪੈਂਦਾ। ਹੱਥ ਇੱਥੇ ਦੀ ਜਗ੍ਹਾ ਇੱਥੇ ਪੈ ਗਿਆ ਪੱਕਾ, ਇੱਥੇ ਪੈ ਗਿਆ ਕੱਚਾ। ਅੱਛਾ। ਇਹ ਹੁਣ ਪ੍ਰੀ ਸਕਿੰਟ ਇਹ ਹੋਮ ਗਰਾਊਂਡ, ਹੋਮ ਤੁਹਾਡੀ ਜਗ੍ਹਾ ਜਿੱਥੇ ਤੁਸੀਂ ਰੋਜ਼ ਖੇਡਦੇ ਹੋ, ਉਹ ਚੀਜ਼ਾਂ ਦਾ ਬੜਾ ਫਰਕ ਹੁੰਦਾ। ਉੱਥੇ ਪਤਾ ਹੁੰਦਾ ਇੱਥੇ ਗਰਾਊਂਡ ਪੱਕਾ ਹੈ, ਇੱਥੇ ਕੱਚਾ ਹੈ, ਇੱਥੋਂ ਉੱਚਾ ਹੈ, ਇੱਥੋਂ ਨੀਵਾਂ ਹੈ, ਇੱਥੋਂ ਭੱਜਾਂਗੇ ਇੰਜ ਹੋਏਗਾ, ਇੱਥੋਂ ਭੱਜਾਂਗੇ ਇੰਜ ਹੋਏਗਾ। ਉਸ ਚੀਜ਼ਾਂ ਨਾਲ ਹੁੰਦਾ। ਬਾਕੀ ਹੋਰ ਕੋਈ ਕਿਸੇ ਕਿਸਮ ਦੀ ਕੋਈ ਚੀਜ਼ ਨਹੀਂ। ਠੀਕ ਹੈ, ਸਹੀ ਹੈ। ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਕੀ ਰੈਸਿਪੀ ਕੀ ਹੈ ਇੱਕ ਅੱਛਾ ਪਲੇਅਰ ਬਣਨ ਦੀ? ਇੱਕ ਨੌਜਵਾਨ ਹੈ, ਸਾਡੀ ਨੌਜਵਾਨਾਂ ਦਾ ਸਭ ਤੋਂ ਵੱਡਾ ਅਲਮੀਆ ਇਹ ਵੇ ਕਿ ਉਹ ਕਹਿੰਦੇ ਯਾਰ ਉਹ ਨਹੀਂ ਭਾਈ ਉਹ ਤੇ ਖਾਂਦੇ ਪੀਂਦੇ ਘਰ ਦਾ ਸੀ, ਉਹ ਕਬੱਡੀ ਦਾ ਪਲੇਅਰ ਬਣ ਸਕਦਾ ਵਾ, ਉਹਨਾਂ ਘਰ ਦੁੱਧ ਮੱਖਣ ਹੈ। ਇੱਕ ਮਾੜਾ ਘਰ ਦਾ ਯਾਰ ਕਿਸੇ ਇੱਕ ਮਿਸਾਲ ਮੈਂ ਤੁਹਾਨੂੰ ਦਿੰਦਾ ਕਿ ਇੱਕ ਆਮ ਬੱਚਾ ਜਿਹੜਾ ਕਹਿੰਦਾ ਮੈਂ ਕਬੱਡੀ ਦਾ ਪਲੇਅਰ ਬਣਨਾ ਚਾਹੁੰਦਾ, ਲੇਕਿਨ ਉਹਦੇ ਜ਼ਿਹਨ 'ਚ ਕੁਐਸਚਨ ਉਹੀ, ਕਿਉਂਕਿ ਮੈਂ ਇੱਕ ਸਰਵੇ ਕੀਤਾ, ਉਹਦੇ ਜ਼ਿਹਨ 'ਚ ਉਹੀ ਕੁਐਸਚਨ ਯਾਰ ਸ਼ਫੀਕ ਚਿਸ਼ਤੀ, ਲਾਲਾ ਬੈਦੁੱਲਾ, ਉਹਨਾਂ ਦੇ ਮੱਝਾਂ ਰੱਖੀਆਂ ਵਾ, ਦੁੱਧ ਵਾ, ਇਹ ਕੀ ਪੈਸ਼ਨ ਕਿੰਨਾ ਕੁ ਚਾਹੀਦਾ ਇਹਦੇ ਵਾਸਤੇ, ਖੁਰਾਕ ਕਿੰਨੀ ਚਾਹੀਦੀ ਹੈ? ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਵਾਂ ਕਿ ਖੁਰਾਕ ਚਾਹੀਦੀ। ਠੀਕ ਹੈ। ਲੇਕਿਨ ਮੈਂ ਤੈਨੂੰ ਯਕੀਨ ਮੰਨ ਜਾ ਕਿ ਮੇਰੀ ਅੱਖਾਂ ਦੇ ਵੇਖੇ ਐਸੇ ਲੋਕ ਨੇ ਜਿਨ੍ਹਾਂ ਦੇ ਘਰ ਇੱਕ ਮੱਝ ਵੀ ਕੋਈ ਨਹੀਂ, ਲੇਕਿਨ ਉਹ ਪਲੇਅਰ ਕਿਸੇ ਟਾਈਮ 'ਤੇ ਬਹੁਤ ਚੰਗੇ ਬਣ ਗਏ। ਠੀਕ ਹੈ। ਠੀਕ ਹੈ। ਜਦੋਂ ਤੁਸੀਂ ਆਪਣੇ ਆਪ ਨਾਲ ਮੁਖਲਿਸ ਹੋਵੋਗੇ ਨਾ, ਠੀਕ, ਤੁਹਾਨੂੰ ਖੁਰਾਕ ਦੀ ਇੰਨੀ ਕੋਈ ਟੈਨਸ਼ਨ ਨਹੀਂ ਹੋਏਗੀ। ਫਿਰ ਤੁਸੀਂ ਪਾਣੀ ਵੀ ਪੀਓਗੇ ਤਾਂ ਤੁਹਾਨੂੰ ਲੱਗੇਗਾ ਦੁੱਧ ਦਾ। ਠੀਕ ਹੈ। ਲੇਕਿਨ ਉਹਦੀ ਰੀਜ਼ਨ ਇੱਕ ਹੈ ਕਿ ਤੁਸੀਂ ਆਪਣੇ ਆਪ ਨਾਲ ਮੁਖਲਿਸ ਹੋ। ਮੁਖਲਿਸ ਸਮਝਣ ਵਾਲੇ ਲੋਕ ਮੇਰੀ ਗੱਲ ਨੂੰ ਸਮਝਦੇ ਪਏ। ਬਿਲਕੁਲ ਸਹੀ ਗੱਲ। ਮੁਖਲਿਸ ਹੋਣਾ, ਆਪਣੇ ਆਪ ਨਾਲ, ਆਪਣੀ ਜ਼ਾਤ ਨਾਲ ਮੁਖਲਿਸ ਹੋਣਾ ਕੀ ਚੀਜ਼ ਹੈ। ਅੱਛਾ, ਜਿਹੜੇ ਬੰਦੇ ਇਹ ਗੱਲ ਕਰਦੇ ਨੇ ਕਿ ਲੋ ਜੀ ਇਹ ਤੇ ਤਗੜੇ ਘਰਾਂ ਦੀ ਹੈ, ਅਸੀਂ ਅੱਜ ਪਲੇਅਰ ਹਾਂ ਨਾ, ਤੇ ਮੈਂ ਇਹ ਗੱਲ ਕਰਦਾ ਵਾਂ ਕਿ ਇਹ ਗੇਮ ਹਮੇਸ਼ਾ ਮਾੜੇ ਘਰਾਂ ਦੀ ਤੇ ਦਰਮਿਆਨੇ ਘਰਾਂ ਦੇ ਲੋਕਾਂ ਦੀ। ਓਕੇ। ਦਰਮਿਆਨੇ ਤਬਕੇ ਦੀ ਤੇ ਮਾੜੇ ਘਰ ਦੇ ਲੋਕ ਜਿਹੜੇ, ਉਹਨਾਂ ਦੀ ਇਹ ਗੇਮ ਆ। ਇਹ ਕੋਈ ਅੱਛਾ ਇੱਕ ਬੰਦਾ ਕਰੋੜਾਂ ਦਾ ਅਰਬਾਂ ਦਾ ਮਾਲਕ ਹੈ, ਉਹਨੂੰ ਕਿਹੜੀ ਲੋੜ ਹੈ ਲੱਤ ਤੜਾਉਣ ਦੀ? ਸਹੀ ਕਹਿ ਰਹੇ। ਬਿਲਕੁਲ ਠੀਕ ਹੈ। ਇੱਕ ਬੰਦੇ ਟੈਕਨੀਕਲੀ ਗੱਲ ਹੈ, ਇੱਕ ਬੰਦੇ ਕੋਲ ਗੱਡੀ ਹੈ, ਠੀਕ ਹੈ, ਇੱਕ ਲੈਂਡ ਕਰੂਜ਼ਰ ਹੈ ਜਾਂ ਰੇਂਜ ਰੋਵਰ ਹੈ ਜਾਂ ਕੋਈ ਵੀ ਤੁਸੀਂ ਵੱਡੀ ਗੱਡੀ ਕਰਦੇ, ਕੋਈ ਛੋਟੀ ਵੀ ਲਾ ਦਿੰਦੇ, ਉਹਨੂੰ ਕਿਹੜੀ ਲੋੜ ਆ ਧੁੱਪ 'ਚ ਧੱਕੇ ਖਾਣ ਦੀ? ਬਿਲਕੁਲ ਇਸ ਤਰ੍ਹਾਂ ਹੀ। ਉਹਨੂੰ ਕਿਹੜੀ ਲੋੜ ਆ ਗਰਮੀ ਦੇ ਵਿੱਚ? ਇੱਕ ਬੰਦਾ ਏਸੀ 'ਚ ਸੌਂਦਾ, ਉਹਨੂੰ ਕਿਹੜੀ ਲੋੜ ਆ ਵੀ ਗਰਾਊਂਡ 'ਚ ਜਾ ਕੇ 2 ਘੰਟੇ ਆਪਣਾ ਜਲੀਲ ਕਰੇ, ਪਸੀਨੋ ਪਸੀਨੀ ਹੋਵੇ, ਆਪਣੇ ਆਪ ਨੂੰ ਤਕਲੀਫ ਦੇਵੇ? ਬਿਲਕੁਲ ਠੀਕ ਹੈ। ਇੱਕ ਬੰਦਾ ਲੈਂਡ ਲਾਰਡ ਹੈ, ਇੰਜ ਦੀਆਂ ਮੈਂ ਤੈਨੂੰ ਹਜ਼ਾਰਾਂ ਮਿਸਾਲਾਂ ਦੇ ਸਕਦਾ ਯਾਰ। ਇਹ ਮੇਰੀ ਪੋਜ਼ਿਟਿਵ ਗੱਲ ਹੈ। ਹਾਂ ਬਿਲਕੁਲ ਠੀਕ ਹੈ। ਅਗਰ
ਗੇਮ ਕੋਈ ਵੀ ਪਾਕਿਸਤਾਨ 'ਚ ਨਹੀਂ ਵਰਲਡ ਦੇ ਵਿੱਚ ਅਗਰ ਤਗੜੇ ਘਰ ਹੀ ਕਰਨ ਨਾ ਤੇ ਫਿਰ ਮੈਂ ਕਹਿੰਦਾ ਕਿ ਪਲੇਅਰ ਨਹੀਂ ਬਣ ਸਕਦਾ, ਨਾ ਕੋਈ ਗੇਮ ਹੋ ਸਕਦੀ। ਯਾਨੀ ਕਿ ਇਹਨੂੰ ਅਸੀਂ ਸਮਝ ਲਈਏ ਕਿ 100% ਮਿਹਨਤ ਤੇ ਆਪਣੇ ਆਪ ਨਾਲ ਕਮਿਟਮੈਂਟ। 100% ਮਿਹਨਤ ਤੇ ਆਪਣੇ ਆਪ ਨਾਲ ਕਮਿਟਮੈਂਟ ਤੇ ਆਪਣੇ ਆਪ ਨਾਲ ਮੁਖਲਸਪਨ, ਬਸ। ਮੁਸਤਕਬਲ ਦੇ ਵਿੱਚ ਕੀ ਪਲਾਨ ਕੀਤੇ ਹੋਏ ਨੇ ਕਿ ਮਤਲਬ ਕਿ ਬੰਦਾ ਕਹਿੰਦਾ ਕਿ ਇਹ ਇੱਕ ਪੁਆਇੰਟ ਆ ਜਿੱਥੇ ਮੈਂ ਸਮਝਦਾ ਕਿ ਮੈਂ ਅਚੀਵ ਕਰਨਾ ਸੀ, ਹਰ ਬੰਦੇ ਨੇ ਬਣਾਏ ਹੁੰਦੇ ਨੇ। ਦੇਖੋ ਜੀ 2014 ਦੇ ਵਿੱਚ ਵਰਲਡ ਕੱਪ ਹੋਇਆ ਜੀ, ਕੁਝ ਨੰਬਰਾਂ ਤੋਂ 2 ਨੰਬਰਾਂ ਤੋਂ ਲੂਜ਼ ਹੋਇਆ, 2 ਨੰਬਰ ਦੀ ਲੇਕਿਨ ਉਹ ਇੱਕ ਖੁਆਇਸ਼ ਸੀ ਕਿ 2020 ਦੇ ਵਿੱਚ ਅਗਰ ਪਾਕਿਸਤਾਨ ਵਰਲਡ ਕੱਪ ਜਿੱਤੇ ਤੇ ਉਹਦਾ ਜਿਹੜਾ ਨਾ ਮੋਹਰਾ ਸਿਰਾ ਮੈਂ ਬਣਾ। ਮੈਂ ਨਹੀਂ, ਮੇਰੀ ਪੂਰੀ ਟੀਮ ਮਿਹਨਤ ਆ, ਲੇਕਿਨ ਇੱਕ ਦਿਲ ਦੇ ਵਿੱਚ ਹੁੰਦੀ ਨਾ ਕਿ ਯਾਰ ਇੱਕ ਮੈਂ ਨੁਮਾਇਆ ਪਾਕਿਸਤਾਨ ਵਾਸਤੇ ਕੁਝ ਕਰਾਂ। ਬਿਲਕੁਲ, ਜਾਂ ਮੈਂ ਨੁਮਾਇਆ ਹੋ ਜਿੱਤਾਂ ਵਰਲਡ ਕੱਪ। ਅੱਛਾ, ਉਹ ਵਰਲਡ ਕੱਪ ਹੋਇਆ, ਉਹਦੇ ਵਿੱਚ ਪਹਿਲੀ ਰੇਡ ਵੀ ਮੈਂ ਹੀ ਮਾਰੀ, ਠੀਕ, ਲਾਸਟ ਰੇਡ ਵੀ ਮੈਂ ਹੀ ਕੀਤੀ ਸੀ। ਅੱਛਾ, ਠੀਕ ਹੈ। ਪਾਕਿਸਤਾਨ ਨੂੰ ਵਿਨਿੰਗ ਪੁਆਇੰਟ ਵੀ ਵਿਕਟਰੀ ਸਟੈਂਡ ਤੇ ਵੀ ਟੀਮ ਪੂਰੀ ਦੀ ਮਿਹਨਤ ਹੈ, ਲੇਕਿਨ ਵਿਕਟਰੀ ਸਟੈਂਡ ਤੇ ਵੀ ਲਿਆਂਦਾ। ਵਿਕਟਰੀ ਸਟੈਂਡ ਦੇ ਐਂਡ ਤੇ ਜਿਹੜਾ ਲਾਸਟ ਪੁਆਇੰਟ ਸੀ ਉਹ ਵੀ ਅਲਹਮਦੁਲਿਲਾ ਮੈਂ ਹੀ ਕੀਤਾ। ਸਾਡੇ ਫੈਡਰੇਸ਼ਨ ਉਹ ਬੜੀ ਰਾਣਾ ਸਰਵਰ ਸਾਹਿਬ, ਸਾਡੇ ਕੋਲ ਤਾਹਰ ਵੀਰ ਸਾਹਿਬ ਬਹੁਤ ਅੱਛੇ ਨੇ, ਜਿਨ੍ਹਾਂ ਨੇ ਇੱਕ ਟੀਮ ਨੂੰ ਟੀਮ ਬਣਾ ਕੇ ਗਰਾਊਂਡ 'ਚ ਇਨ ਕੀਤਾ। ਕਿਉਂਕਿ ਤੁਹਾਨੂੰ ਪਤਾ ਕਿ ਹਰ ਚੀਜ਼ ਦੇ ਵਿੱਚ ਨਾ ਬੜੀ ਕੰਟਰੋਵਰਸੀ ਹੁੰਦੀ ਹੈ। ਬਿਲਕੁਲ ਸਹੀ ਗੱਲ। ਹਰ ਗੇਮ ਦੇ ਵਿੱਚ ਇਹ ਨਹੀਂ ਕਿ ਸਿਰਫ ਕਬੱਡੀ 'ਚ ਹੋਏਗੀ ਜਾਂ ਹਰ ਚੀਜ਼ 'ਚ। ਇਹ ਸਾਰੀਆਂ ਜਗ੍ਹਾ ਤੇ ਇਹ ਕੁਝ ਐਸੇ ਅਨਾਸਰ ਹੁੰਦੇ ਨੇ ਜਿਹੜੇ ਹਰ ਜਗ੍ਹਾ ਤੇ ਨਾ ਮੌਜੂਦ, ਤੁਹਾਨੂੰ ਹਰ ਜਗ੍ਹਾ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਆਪਣਾ ਆਪ ਵਿਖਾਉਂਦੇ ਨੇ। ਬਿਲਕੁਲ ਹੈ ਕਿ ਅਸੀਂ ਵੀ ਕੁਝ ਹੈ ਵਾ, ਠੀਕ ਹੈ, ਆਪਣੇ ਆਪ ਨੂੰ ਜ਼ਾਹਰ ਕਰਨਾ ਚਾਹੁੰਦੇ ਨੇ। ਲੇਕਿਨ ਵੇਖੋ ਉਹ ਜਿਹੜੇ ਲੋਕ ਉਸ ਚੀਜ਼ ਨੂੰ ਮਿਹਨਤ ਕਰਕੇ ਉਸ ਚੀਜ਼ ਨੂੰ ਕੰਟਰੋਵਰਸੀ ਚੋਂ ਬਾਹਰ ਕੱਢ ਕੇ ਇੱਕ ਯਕਮੁਕਤ ਹੋ ਕੇ ਸੋਚਦੇ ਨੇ, ਠੀਕ ਹੈ, ਮੈਂ ਉਹਨਾਂ ਨੂੰ ਲਾਇਲ ਪਾਕਿਸਤਾਨ ਨਾਲ ਤੇ ਅਸਲੀ ਰੀਅਲ ਹੀਰੋ ਮੈਂ ਉਹਨਾਂ ਨੂੰ ਕਰਾ ਦਿੰਦਾ। ਅਸੀਂ ਅਗਰ ਵਿਕਟਰੀ ਸਾਈਡ ਤੇ ਗਏ ਸਾਂ ਤੇ ਉਹਦੇ ਪਿੱਛੇ ਕੋਚ ਸਾਹਿਬ ਦੀ ਬਹੁਤ ਮਿਹਨਤ ਸੀ ਸਾਡੇ, ਠੀਕ ਹੈ। ਤੇ ਫਿਰ ਕੁਛ ਮੇਰੀ ਆਪਣੀ ਉਮੰਗ ਵੀ ਸੀ ਕਿ ਯਾਰ ਪਾਕਿਸਤਾਨ ਵਰਲਡ ਕੱਪ ਮੈਂ ਜਿਤਾਉਣਾ ਹੀ ਜਿਤਾਉਣਾ। ਮੇਰੀ ਇਹ ਅਚੀਵਮੈਂਟ ਸੀ, ਇਸ ਤੋਂ ਅੱਗੇ ਮੇਰੀ ਕੋਈ ਅਚੀਵਮੈਂਟ ਨਹੀਂ ਸੀ। ਹੁਣ ਅੱਲਾ ਨੇ ਪੈਸਾ ਵੀ ਦੇ ਦਿੱਤਾ, ਸ਼ੋਹਰਤ ਵੀ ਦੇ ਦਿੱਤੀ, ਦੌਲਤ ਵੀ, ਹਰ ਚੀਜ਼ ਨਾਲ ਅੱਲਾ ਨੇ ਬੇਬਾ ਨਵਾਜ਼ ਦਿੱਤਾ। ਜੇ ਹਲੇ ਵੀ ਅਸੀਂ ਮੁਨਕਰ ਰਹਿਣਾ ਨਾ ਤੇ ਫਿਰ ਸਾਡਾ ਕਦੀ ਨਹੀਂ ਮਨ ਭਰ ਸਕਦਾ, ਫਿਰ ਅਸੀਂ ਕਦੀ ਵੀ ਅੱਲਾ ਦਾ ਸ਼ੁਕਰ ਅਦਾ ਨਹੀਂ ਕਰ ਸਕਦੇ। ਅੱਲਾ ਤਾਲਾ ਨੇ ਇੰਨੇ 'ਚ ਰੱਖਿਆ ਸੀ, ਉਦੋਂ ਵੀ ਬੜੇ ਖੁਸ਼ ਸਾਂ। ਅੱਲਾ ਤਾਲਾ ਨੇ ਹੁਣ ਇੰਨਾ ਕੀਤਾ, ਉਦੋਂ ਵੀ ਬੜੇ ਖੁਸ਼ ਹਾਂ, ਠੀਕ ਹੈ। ਹਮੇਸ਼ਾ ਜਦੋਂ ਤੁਸੀਂ ਸ਼ੁਕਰ ਦੇ ਅਲਫਾਜ਼ ਬੋਲਦੇ ਰਹੋਗੇ ਨਾ, ਅੱਲਾ ਤਾਲਾ ਤੁਹਾਡੇ ਉਸ ਚੀਜ਼ ਦੇ ਵਿੱਚ ਇਜ਼ਾਫਾ ਕਰ ਦੇਗਾ। ਅਗਰ ਤੁਸੀਂ ਕਹੋ ਨਾ ਕਿ ਇਹ ਜੀ ਇਹ ਤੇ ਨਹੀਂ, ਮੇਰਾ ਤੇ ਇਹ ਹੋਣਾ ਚਾਹੀਦਾ ਸੀ, ਮੈਂ ਤੇ ਇੰਜ ਨਹੀਂ, ਮੈਂ ਤੇ ਇੰਜ ਹੋਣਾ ਚਾਹੀਦਾ ਸੀ, ਤੇ ਮੈਂ ਕਹਿੰਦਾ ਵਾਂ ਕਿ ਫਿਰ ਤੁਸੀਂ ਨਾ ਸ਼ੁਕਰ ਕਰੋ। ਅੱਲਾ ਤਾਲਾ ਫਿਰ ਤੁਹਾਨੂੰ ਉਸ ਅਹਿਸਾਨ ਦੇਣਗੇ ਜ਼ਰੂਰ, ਕਿਉਂਕਿ ਉਹਦੀ ਮਖਲੂਕ ਹੋ ਤੁਸੀਂ, ਉਹਨੇ ਦੇਣਾ ਹੈ ਤੁਹਾਨੂੰ, ਲੇਕਿਨ ਅੱਲਾ ਤਾਲਾ ਦੀ ਨਜ਼ਰ ਦੇ ਵਿੱਚ ਤੁਸੀਂ ਨਾ ਸ਼ੁਕਰੇ ਬਣ ਗਏ। ਸਾਡਾ ਜਿਹੜਾ ਹਮਸਾਇਆ ਮੁਲਕ ਹੈ, ਸਾਡਾ ਜਿਹੜਾ ਭਾਰਤ ਹੈ ਹਮਸਾਇਆ ਮੁਲਕ ਹੈ, ਉਹਦੇ ਵਿੱਚ ਸਪੋਰਟਸ ਨੂੰ ਐਪਰੀਸ਼ੀਏਟ ਕਰਨ ਲਈ ਮੀਡੀਆ ਦਾ ਸਹਾਰਾ ਬਹੁਤ ਲਿਆ ਜਾਂਦਾ ਹੈ। ਉਹਨਾਂ ਦੇ ਖਿਡਾਰੀ ਹੈ ਮਹਿੰਦਰਾ ਸਿੰਘ ਧੋਨੀ, ਉਹਦੇ ਉੱਪਰ ਫਿਲਮ ਬਣੀ, ਟੰਡੋਲਕਰ ਦੇ ਉੱਪਰ ਫਿਲਮ ਬਣੀ। ਮਨਦੀਪ ਸਿੰਘ ਹਾਕੀ ਦਾ ਪਲੇਅਰ ਹੈਗਾ, ਉਹਨੇ 187 ਗੋਲ ਕੀਤੇ, ਉਹਦੇ ਉੱਤੇ ਬਾਇਓਪਿਕ ਬਣ ਗਈ। ਜਦਕਿ ਸੁਹੇਲ ਅਬਾਸ ਪਾਕਿਸਤਾਨ ਦਾ ਬਹੁਤ ਵੱਡਾ ਪਲੇਅਰ ਹੈ, 376 ਗੋਲ ਨੇ, ਹਾਲੇ ਤੱਕ ਉਹਦੇ ਉੱਤੇ ਕੋਈ ਬਾਇਓਪਿਕ ਨਹੀਂ ਬਣੀ। ਅਗਰ ਕਬੱਡੀ ਦੇ ਪਲੇਅਰਾਂ ਦੇ ਬਾਇਓਪਿਕ ਬਣੇ ਜਾਂ ਮੂਵੀ ਬਣੇ, ਤੁਸੀਂ ਕਿਹਨੂੰ ਵੇਖੋਗੇ ਆਪਣੇ ਕਿਰਦਾਰ 'ਚ ਕਿ ਇਹ ਹੀਰੋ ਮੇਰੀ ਮੂਵੀ ਕਰ ਸਕਦਾ ਮੇਰੀ ਜ਼ਿੰਦਗੀ ਤੇ? ਵੇਖੋ ਜੀ, ਕਬੱਡੀ ਇੱਕ ਮੁਨਫਰਦ ਚੀਜ਼ ਹੈ। ਬਿਲਕੁਲ, ਇਹ ਸਾਰੀਆਂ ਗੇਮਾਂ ਦਾ ਮਜਮੂਆ, ਉਹਨੂੰ ਕਬੱਡੀ ਕਹਿੰਦੇ ਹਾਂ ਅਸੀਂ। ਬਿਲਕੁਲ ਹੈ, ਠੀਕ ਹੈ। ਇਹਦੇ ਵਿੱਚ ਐਥਲੈਟਿਕ ਵੀ, ਇਹਦੇ ਵਿੱਚ ਬਾਕਸਿੰਗ ਵੀ, ਇਹਦੇ ਵਿੱਚ ਤੁਸੀਂ ਕੁਸ਼ਤੀ ਵੀ, ਕਬੱਡੀ ਵੀ, ਮਤਲਬ ਕਿ ਜੋ ਗੇਮ ਹੈ ਨਾ ਪਾਕਿਸਤਾਨ ਦੀ ਫਿਟਨੈਸ ਦੀ, ਉਹ ਸਾਰੀ ਇਕੱਠੀ ਕਰੀਏ ਤੇ ਕਬੱਡੀ ਬਣਦੀ। ਬਿਲਕੁਲ ਹੈ, ਠੀਕ ਹੈ। ਤੇ ਇਹ ਚੀਜ਼ਾਂ ਸਾਡੇ ਹੀਰੋਆਂ ਦੇ ਵਿੱਚ ਮੈਂ ਵੇਖਦਾ, ਮਾਸ਼ਾਅੱਲਾ ਬੜੇ ਬੜੇ ਹੈ ਨੇ ਹੀਰੋ, ਫਿਟ ਨੇ, ਲੇਕਿਨ ਉਸ ਲੈਵਲ ਦੀ ਫਿਟਨੈਸ ਨਹੀਂ ਹੈ ਕਿ ਉਹ ਕਬੱਡੀ ਦੀ ਫਿਲਮ ਕਰ ਸਕਣ। ਅਗਰ ਕੋਈ ਕਬੱਡੀ ਦੀ ਫਿਲਮ ਕਰ ਸਕੇਗਾ ਨਾ, ਤੁਹਾਡੇ ਕੋਲ ਕਰਾ ਲਾਂਗੇ, ਪਲੇਅਰ ਹੀ ਕਰਨਗੇ, ਉਹ ਤੁਹਾਡੇ ਕੋਲ ਕਰਾ ਲਾਂਗੇ। ਬੰਦਾ ਕੋਈ ਨਹੀਂ ਕਰ ਸਕਦਾ ਨਾ, ਸਾਡੇ ਕੋਲ ਉਸ ਤਰ੍ਹਾਂ ਦਾ ਹੀਰੋ ਮਾਸ਼ਾਅੱਲਾ ਬੜੇ ਅੱਛੇ ਨੇ, ਲੇਕਿਨ ਉਹ ਐਕਟਿੰਗ ਦੀ ਹੱਦ ਤੱਕ ਐਕਟਿੰਗ ਦੇ। ਲੇਕਿਨ ਅਗਰ ਕੁਝ ਸੀਨ ਐਸੇ ਵੀ ਹੋ ਜਾਂਦੇ ਨੇ ਜੇ ਰਿਐਲਿਟੀ 'ਚ ਲੈਣੇ ਪੈ ਬਿਲਕੁਲ ਕਰਨੇ ਪੈਣਾ, ਤੇ ਉਹ ਚੀਜ਼ ਅਗਰ ਤੁਸੀਂ ਰਿਐਲਿਟੀ ਕਰੋਗੇ ਤੇ ਫਿਰ ਹੀ ਤੁਸੀਂ ਉਸ ਚੀਜ਼ ਨਾਲ ਇੱਕ ਇੰਡੀਆ ਤੇ ਬਣੀ ਹੈ ਕਬੱਡੀ ਦੇ ਗੇਮ। ਹਾਂਜੀ, ਬਿਲਕੁਲ ਬਣੀ ਹੈ, ਲੇਕਿਨ ਉਹ ਜਿਹੜਾ ਪਲੇਅਰ ਹੈ ਉਹ ਬੇਸਿਕਲੀ ਅਸਲ ਕਬੱਡੀ ਦਾ ਨਹੀਂ ਸੀ। ਉਹ ਇਸ ਗੱਲੋਂ ਥੋੜਾ ਜਿਹਾ ਨਾ ਕੁਝ ਸੀਨ ਉਹ ਜਿਹੜੇ ਹੈ ਨੇ ਉਹ ਨਹੀਂ ਉਸ ਤਰ੍ਹਾਂ ਦੇ ਸਕਿਆ ਜਿਹੜਾ ਰਿਐਲਿਟੀ ਦੇ ਵਿੱਚ ਸ਼ੋਅ ਕਰਨ। ਤੇ ਹਮੇਸ਼ਾ ਜਦੋਂ ਵੀ ਤੁਸੀਂ
ਕਿਸੇ ਵੀ ਚੀਜ਼ ਰਿਐਲਿਟੀ ਸ਼ੋਅ ਕਰੋਗੇ ਉਹ ਤੁਹਾਡੀ ਐਪਰੀਸ਼ੀਏਟ ਆਟੋਮੈਟਿਕਲੀ ਲੋਕ ਕਰਨਗੇ। ਅੱਛਾ, ਕੁਝ ਰੈਪਿਡ ਫਾਇਰ ਕਿਸਮ ਦੇ ਕੁਐਸਚਨ ਨੇ ਜਿਹੜਾ ਤੁਸੀਂ ਹਾਂ ਨਾ 'ਚ ਜਵਾਬ ਦੇਣਾ ਹੈਗਾ ਯੈਸ। ਤੇ ਤੁਸੀਂ ਉਹ 'ਚ ਚੂਜ਼ ਕਰਨੇ ਹੈਗੇ ਨੇ। ਮਤਲਬ ਮੈਂ ਸਪੈਸ਼ਲੀ ਤਿਆਰ ਕੀਤੇ ਸੀ ਆਪਣੇ ਮਾਈਂਡ 'ਚ ਕਿ ਮੈਂ ਤੁਹਾਨੂੰ ਪੁੱਛਾਂਗਾ, ਅਗਰ ਤੁਹਾਨੂੰ ਮਿਸਾਲ ਦੇ ਤੌਰ ਤੇ ਕਿਹਾ ਜਾਵੇ ਕਿ ਇੱਕ ਟੀਮ ਨਾਲ ਮੈਚ ਹੈ, ਇੰਡੀਆ ਨਾਲ ਜਾਂ ਕੈਨੇਡਾ ਨਾਲ ਮੈਚ ਹੈ, ਤੇ ਜਨਾਬ ਤੁਹਾਨੂੰ ਸਿਰਫ ਇੱਕ ਪਲੇਅਰ ਨਾਲ ਖੜਨਾ, ਤੁਸੀਂ ਉਹ ਨਾਲ ਸਿਰਫ ਇੱਕ ਪਲੇਅਰ, ਤੁਸੀਂ ਕਿਹਨੂੰ ਖੜੋਗੇ? ਮੁਸ਼ਰਫ ਜਵੇਦ ਜੰਜੂਆ, ਰਾਣਾ ਅਲੀ ਸ਼ਾਨ, ਲਾਲਾ ਬੈਦੂ? ਰਾਣਾ ਅਲੀ ਸ਼ਾਨ। ਵਜ੍ਹਾ? ਉਹਦੀ ਵਜ੍ਹਾ ਇਹ ਹੈ ਕਿ ਬਾਕੀ ਵੀ ਪਲੇਅਰ ਸਾਡੇ ਠੀਕ ਨੇ, ਲੇਕਿਨ ਉਹਦੀ ਰੀਜ਼ਨ ਇਹ ਹੈ ਕਿ ਉਹ ਮੇਰੇ ਸਾਈਵਾਲ ਤੋਂ ਮੇਰਾ ਮੁਖਾਲਫ ਹੀ ਸਭ ਤੋਂ ਵੱਡਾ। ਅੱਛਾ। ਹਾਂ, ਮੇਰਾ ਇਹਦੇ ਵਿੱਚ ਵੀ ਉਹ ਗੇਮ ਦੀ ਹੱਦ ਤੱਕ ਸਹੀ, ਲੇਕਿਨ ਗੇਮ ਤੋਂ ਬਾਅਦ ਉਹ ਰਿਸਪੈਕਟਡ ਵੀ ਕਰਦਾ ਹੈ। ਤੇ ਮੁਸ਼ਰਫ ਹੋਣਾ ਨੇ ਤੇ ਲਾਲੇ ਹੋਣਾ ਨੇ ਤੇ ਪਹਿਲੇ ਹੀ ਬਹੁਤ ਟੂਰ ਕਰ ਲਏ। ਅੱਛਾ, ਠੀਕ। ਆਹ ਮਾਸ਼ਾਅੱਲਾ ਬੜੇ ਵੱਡੇ ਪਲੇਅਰ ਨੇ, ਇਹਦੇ ਥੋੜੇ ਨੇ, ਚਲੋ ਇਹਨੂੰ ਨਾਲ ਲੈ ਜਾਗੇ। ਅੱਛਾ, ਅਗਰ ਤੁਹਾਨੂੰ ਕਿਹਾ ਜਾਵੇ ਕਿ ਜਨਾਬ ਤੁਸੀਂ ਕਿਸੇ ਸਹਿਰਾ 'ਚ ਜਿਹੜੇ ਉਹ ਗੁੰਮ ਹੋ ਗਏ ਹੋ, ਤੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਇੱਥੇ 2.5 ਸਾਲ ਗੁਜ਼ਾਰਨੇ ਨੇ ਇਸ ਸਹਿਰਾ 'ਚ, ਤੇ ਉੱਥੇ ਐਸੀ ਕਿਹੜੀ ਸ਼ਖਸੀਅਤ ਹੈ ਜਿਹੜਾ ਤੁਸੀਂ, ਫੀਮੇਲ ਸ਼ਖਸੀਅਤ ਮੈਂ ਦੱਸਾਂਗਾ, ਤੁਸੀਂ ਗੁੱਸਾ ਨਹੀਂ ਕਰਨਾ, ਉਹ ਕਿਹੜੀ ਐਸੀ ਸ਼ਖਸੀਅਤ ਹੋਏਗੀ ਤੁਸੀਂ ਕਹੋਗੇ ਮੈਂ ਜਿਹੜਾ ਨਾ ਇੱਥੇ ਮੈਂ 3.5 ਸਾਲ ਇਹਨਾਂ ਕੱਢ ਲਵਾਂਗਾ? ਫਿਰਦੌਸ ਆਸ਼ਕ ਇਮਾਨ ਹੈ, ਸ਼ੀਰੀ ਮਜ਼ਾਰੀ ਹੈ, ਤੇ ਸ਼ੈਲਾ ਰਜ਼ਾ। ਇਹ ਤਿੰਨੇ ਹੀ ਮਾਸ਼ਾਅੱਲਾ ਲੈਜੈਂਡ ਨੇ ਸਾਡੇ ਪਾਕਿਸਤਾਨ ਦੀਆਂ। ਤੇ ਜਿਹੜਾ ਆਪਣਾ ਯਾਰ ਤੂੰ ਬੜਾ ਮੈਨੂੰ ਕਿਹਦਾ ਨਾਮ ਇਹ ਹੁਣ ਤੁਹਾਨੂੰ ਦੱਸਣਾ ਮੈਂ। ਆਪਣਾ ਸ਼ੈਲਾ ਰਜ਼ਾ। ਸ਼ੈਲਾ ਰਜ਼ਾ, ਠੀਕ ਹੈ, ਸਹੀ ਕੀਤਾ ਤੁਸੀਂ ਬਿਲਕੁਲ। ਅੱਛਾ, ਫਿਰ ਉਸ ਤੋਂ ਬਾਅਦ ਜੀ ਸਰ ਤੁਹਾਡੇ ਕੋਲ ਚਾਬੀ ਹੈ ਮਾਜ਼ਰਤ ਦੇ ਨਾਲ, ਤੇ ਉਹ ਚਾਬੀ ਤੁਸੀਂ ਜਿਹਨੂੰ ਦਵੋਗੇ ਉਹ ਕੈਦੀ ਜੇਲ੍ਹ 'ਚ ਦੌੜ ਜਾਏਗਾ, ਤੇ ਤੁਸੀਂ ਕਿਹੜੇ ਕੈਦੀ ਨੂੰ ਦਵੋਗੇ? ਉਹਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੇ, ਆਸਫ ਅਲੀ ਜ਼ਰਦਾਰੀ ਨੇ, ਤੇ ਮੌਲਾਨਾ ਫਜ਼ਲੁਰ ਰਹਿਮਾਨ। ਯਾਰ ਇਹ ਸਿਆਸਤ ਲੈ ਆਇਆ ਤੂੰ, ਕੋਈ ਗੱਲ ਇਹ ਗੇਮ ਹੈ ਯਾਰ, ਕੀ ਕਰਦਾ ਹੈ? ਤੁਹਾਨੂੰ ਇਹ ਰੈਪਿਡ ਫਾਇਰ ਜਿਹੜਾ ਤੁਹਾਨੂੰ ਨੇ ਜਵਾਬ, ਮਤਲਬ ਤੁਸੀਂ ਪਲੇਅਰ ਹੋ ਲੇਕਿਨ ਤੁਹਾਡਾ ਤਾਲੁਕ ਤੇ ਬਿਲਕੁਲ ਬਰਾਹ ਰਾਸਤ ਸਿਆਸਤ ਦੇ ਨਾਲ, ਇਹਨਾਂ ਚੀਜ਼ਾਂ ਨਾਲ ਰਹਿੰਦਾ ਹੀ ਹੈ। ਮੈਂ ਕਿਸੇ ਨੂੰ ਵੀ ਨਹੀਂ ਦਾਂਗਾ, ਮੈਂ ਆਪਣੇ ਕੋਲ ਹੀ ਰੱਖਾਂਗਾ। ਅੱਛਾ, ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਮੌਜੂਦਾ ਤਨਾਜ਼ਰ 'ਚ, ਮੌਜੂਦਾ ਹਾਲਾਤ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਨਸਲ ਹੈਗੀ ਹੈ, 64%, ਪਾਕਿਸਤਾਨ ਦੀ 64% ਆਬਾਦੀ ਜਿਹੜੀ ਹੈ ਉਹ ਨੌਜਵਾਨਾਂ ਦੇ ਮੁਸ਼ਤਮਿਲ ਹੈ, ਤੇ ਨੌਜਵਾਨਾਂ ਦੀ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਐਡਿਕਟ ਜਿਹੜੇ ਹੋਏ ਨਾ ਉਹ ਮੋਬਾਈਲ ਦੇ ਹੋਏ ਨੇ, ਇੱਕ ਰਿਸਰਚ ਦੇ ਮੁਤਾਬਿਕ। ਉਸ ਤੋਂ ਬਾਅਦ, ਉਸ ਰਿਸਰਚ ਤੋਂ ਬਾਅਦ 69% ਪਾਕਿਸਤਾਨ ਦੇ ਨੌਜਵਾਨ ਜਿਹੜੇ ਹੈਗੇ ਨੇ ਡਿਪਰੈਸ਼ਨ ਦਾ ਸ਼ਿਕਾਰ ਨੇ। ਉਸ ਤੋਂ ਬਾਅਦ ਪਾਕਿਸਤਾਨ ਦੇ ਨੌਜਵਾਨਾਂ ਦੇ ਵਿੱਚ 31% ਜਿਹੜੇ ਹੈਗੇ ਨੇ ਉਹ ਕਿਸੇ ਨਾ ਕਿਸੇ ਨਸ਼ੇ ਦਾ ਇਸਤੇਮਾਲ ਕਰ ਰਹੇ ਨੇ। ਤੁਸੀਂ ਕਿਸ ਤਰੀਕੇ ਨਾਲ, ਅਸੀਂ ਸਾਰਿਆਂ ਦੀ ਗੱਲ ਕਰਾਂਗਾ, ਮਿਲ ਕੇ ਅਸੀਂ ਕਿਸ ਤਰ੍ਹਾਂ ਪੋਜ਼ਿਟਿਵ ਤਰੀਕੇ ਨਾਲ ਇਹ ਜਿਹੜੀ ਖਤਰਨਾਕ ਤਰੀਕੇ ਨਾਲ ਸ਼ਰਾਬ ਵੱਢ ਰਹੀ ਹੈ ਇਹਨੂੰ ਕੰਟਰੋਲ ਕਰ ਸਕਦੇ ਹਾਂ? ਅੱਛਾ, ਬੜਾ ਅੱਛਾ ਕੁਐਸਚਨ ਕੀਤਾ ਤੁਸੀਂ, ਤੇ ਮੈਂ ਇਹਦਾ ਜਵਾਬ ਇਹ ਦਿਆਂਗਾ ਕਿ ਹਮੇਸ਼ਾ ਜਿਸ ਮੁਲਕ ਦੇ ਗਰਾਊਂਡ ਆਬਾਦ ਹੁੰਦੇ ਨੇ ਨਾ, ਉਹਨਾਂ ਦੇ ਹਸਪੀਟਲ ਵੀਰਾਨ ਹੁੰਦੇ ਨੇ, ਠੀਕ ਹੈ। ਅੱਛਾ, ਗਰਾਊਂਡ ਕਿਸ ਤਰ੍ਹਾਂ ਆਬਾਦ ਹੋਣਗੇ? ਸਾਡੇ ਘਰ 'ਚ ਬੱਚਾ ਨਾ, ਵਾਲਿਦ ਸਾਹਿਬ ਆਪਣੇ ਜਾਂ ਮਾਂ ਹੈ, ਉਹ ਆਪਣੇ ਬੱਚਾ ਉਹਦੇ ਤੋਂ ਸਿੱਖਦਾ ਹੈ। ਬਿਲਕੁਲ, ਕਿ ਅਗਰ ਤੂੰ ਅੱਛੇ ਅਲਫਾਜ਼ ਬੋਲ ਰਿਹਾ ਘਰ ਦੇ ਵਿੱਚ ਤੇ ਤੇਰਾ ਬੱਚਾ ਤੇਰੇ ਤੋਂ ਅੱਛੇ ਅਲਫਾਜ਼ ਬੋਲੇਗਾ। ਬਾਹਰ ਹੁਣ ਮੈਂ ਤੁਹਾਨੂੰ ਸ਼ੁਰੂ ਇੰਟਰਵਿਊ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੇ 'ਚੋਂ ਤੁਸੀਂ ਕਿਹਾ ਕਿ ਯਾਰ ਤੁਸੀਂ ਬੜੇ ਆਜਜ਼ ਹੋ। ਮੈਂ ਤੁਹਾਨੂੰ ਕਿਹਾ ਸੀ ਕਿ ਯਾਰ ਇਹ ਸਾਡੇ 'ਚ ਖਾਨਦਾਨੀ ਚੀਜ਼ਾਂ ਨੇ, ਸਾਡੇ ਵੱਡੇ ਇੱਕ ਚੀਜ਼ਾਂ ਕਰਦੇ ਸਨ, ਫਿਰ ਸਾਨੂੰ ਉਹ ਚੀਜ਼ਾਂ ਆਈਆਂ, ਅਸੀਂ ਵੀ ਫਿਰ ਉਹ ਚੀਜ਼ਾਂ ਦੇ ਵਿੱਚ ਵੜ ਗਏ, ਅਸੀਂ ਵੀ ਉਸੇ ਤਰ੍ਹਾਂ ਹੀ ਕਰਦੇ ਰਹੇ, ਠੀਕ ਹੈ। ਇਹੀ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਤੁਹਾਡੇ ਘਰ 'ਚ ਆਏ, ਇਹ ਇੱਕ ਮੇਰੀ ਸੁਜੈਸ਼ਨ ਹੈ, ਇਹ ਮੈਂ ਕੋਈ ਕਰ ਨਹੀਂ ਸਕਦਾ, ਲੇਕਿਨ ਇਹ ਹਰ ਬੰਦੇ ਨੂੰ ਆਪਣਾ ਆਪਣਾ ਕਰਨਾ ਪੈਣਾ। ਅਗਰ ਤੁਹਾਡੇ ਬੱਚੇ ਨੇ ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਜਿੰਨੇ ਵੀ ਬਿਜ਼ੀ ਹੋ ਨਾ, ਕਮ ਅਜ਼ ਕਮ ਸ਼ਾਮ ਦੇ ਟਾਈਮ ਸਕੂਲੋਂ ਜਦੋਂ ਬੱਚੇ ਆਉਣ, ਉਹਨਾਂ ਦਾ ਇੱਕ ਪੀਰੀਅਡ ਜਾਂ ਇੱਕ ਘੰਟਾ ਕਮ ਅਜ਼ ਕਮ ਤੁਹਾਡੇ ਨਜ਼ਦੀਕੀ ਜਿਹੜਾ ਪਾਰਕ ਹੈ ਉਹਦੇ ਵਿੱਚ ਲੈ ਕੇ ਜਾਓ। ਚਾਹੇ ਉਹ ਫੁੱਟਬਾਲ ਖੇਲਣ, ਚਾਹੇ ਉਹ ਕ੍ਰਿਕਟ ਖੇਲਣ, ਚਾਹੇ ਉਹ ਦੌੜ ਲਾਉਣ, ਚਾਹੇ ਉਹ ਕੁਛ ਵੀ ਕਰਨ, ਠੀਕ ਹੈ। ਮੋਬਾਈਲ ਤੁਸੀਂ ਦੂਰ ਰੱਖੋ। ਅੱਜ ਕੱਲ੍ਹ ਤੇ ਮੈਂ ਕਹਿੰਦਾ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਨਾ, ਉਹ ਵੀ ਮੋਬਾਈਲ ਤੇ ਹੀ ਆ ਗਈ ਹੈ। ਬਿਲਕੁਲ ਹੈ ਜੀ, ਠੀਕ ਹੈ। ਹਾਂ, ਠੀਕ ਹੈ, ਐਡਵਾਂਸ ਹੋਣਾ ਚਾਹੀਦਾ ਬੰਦੇ ਨੂੰ, ਮੁਲਕ ਦੇ ਹਾਲਾਤ ਦੇ ਨਾਲ ਨਾਲ ਉਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਨੇ, ਲੇਕਿਨ ਉਸ ਚੀਜ਼ ਨੂੰ ਇਹ ਵੀ ਵੇਖੋ ਨਾ ਕਿ ਤੁਸੀਂ, ਹਾਂ ਇਹਦੇ ਵਿੱਚ ਮਿਹਨਤ ਕਰਨੀ ਪਏਗੀ ਤੁਹਾਨੂੰ, ਉਹਦੇ ਵਿੱਚ ਮਿਹਨਤ ਇਸ ਤਰ੍ਹਾਂ ਕਰਨੀ ਪਏਗੀ ਕਿ ਤੁਸੀਂ ਆਪ ਵੀ ਥੱਕੇ ਆਓਗੇ, ਠੀਕ ਹੈ। ਬਾਜ਼ ਔਕਾਤ ਲੇਡੀਜ਼ ਵੀ ਹੁੰਦੀਆਂ ਨੇ, ਉਹ ਵੀ ਆਪਣੀ ਜੌਬ ਦੇ ਸਿਲਸਿਲੇ ਤੋਂ ਉਹ ਸਾਰੇ ਥੱਕੇ ਥੁੱਕੇ ਹੁੰਦੇ ਨੇ, ਉਹ ਫਿਰ ਕਹਿੰਦੇ ਨੇ ਚੱਲ ਯਾਰ ਕੱਲ ਚੱਲਾਂਗੇ। ਜਦੋਂ ਅੱਜ ਦਾ ਕੰਮ ਅਸੀਂ ਕੱਲ ਤੇ ਛੱਡ ਦਿਆਂਗੇ ਨਾ ਤੇ ਕਦੀ ਵੀ ਕੰਮ ਪੂਰੇ ਨਹੀਂ ਹੋਣਗੇ।
ਤੁਸੀਂ ਅਗਰ ਆਪਣੀ ਜਨਰੇਸ਼ਨ ਨੂੰ ਕਿਸੇ ਅੱਛੇ ਕੰਮ ਦੇ ਵਿੱਚ ਲਿਆਉਣਾ ਚਾਹੁੰਦੇ ਹੋ, ਕਿਸੇ ਅੱਛੀ ਚੀਜ਼ ਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਹੋ ਨਾ, ਤੇ ਉਹਨਾਂ ਨੂੰ ਇਸ ਨਸ਼ੇ ਦੀ ਲੱਤ ਤੋਂ ਬਚਾਉਣ ਵਾਸਤੇ ਤੁਹਾਨੂੰ ਉਹਨੂੰ ਕਮ ਅਜ਼ ਕਮ 1 ਘੰਟਾ ਤੁਹਾਨੂੰ ਗਰਾਊਂਡ ਤੋਂ ਉਹਨੂੰ ਲਿਜਾਣਾ ਪਏਗਾ। ਚਾਹੇ ਤੁਸੀਂ ਘਰ ਦੇ ਪਾਰਕ 'ਚ ਕਰੋ, ਚਾਹੇ ਤੁਸੀਂ ਉਹਦੇ ਮਾਈਂਡ ਦੇ ਵਿੱਚ, ਹਾਂ ਫਿਰ ਘਰ ਦੇ ਵਿੱਚ ਨਾ ਅਸੀਂ ਆਪਣੇ ਟੀਵੀ ਇਸਤੇਮਾਲ ਕਰਦੇ ਹਾਂ। ਘਰ ਦੇ ਚੈਨਲਸ ਬਹੁਤ ਸਾਰੇ ਐਸੇ ਨੇ ਜਿਹੜੇ ਅਸੀਂ ਕਈ ਵਾਰੀ ਡਰਾਮੇ ਵੇਖਦੇ ਰਹਿੰਦੇ ਹਾਂ, ਫਿਲਮਾਂ ਵੇਖਦੇ ਰਹਿੰਦੇ ਹਾਂ, ਕਈ ਵਾਰੀ ਅਸੀਂ ਕੁਝ, ਤੁਸੀਂ ਜ਼ਿਆਦਾ ਘਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਪੋਰਟਸ ਦਾ ਚੈਨਲ ਨੂੰ ਚਲਾਓ। ਜ਼ਿਆਦਾ ਤੋਂ ਜ਼ਿਆਦਾ ਬੱਚੇ ਨੂੰ ਮੋਬਾਈਲ 'ਤੇ ਅਗਰ ਤੁਸੀਂ ਗੇਮ ਖੇਲਣੀ, ਕੋਈ ਸਪੋਰਟਸ ਦੀ ਗੇਮ ਦਿਓ ਉਹਨੂੰ, ਤਾਂ ਕਿ ਮੋਬਾਈਲ 'ਤੇ ਵੀ ਸਪੋਰਟਸ ਖੇਲੇ, ਉੱਧਰ ਵੀ ਸਪੋਰਟਸ ਖੇਲੇ, ਚੈਨਲ 'ਤੇ ਵੀ ਸਪੋਰਟਸ ਵੇਖੇ, ਮਾਂ-ਬਾਪ ਵੀ ਉਹਨੂੰ ਸਪੋਰਟਸ 'ਚ ਲੈ ਕੇ ਜਾਵੇ। ਇਸ ਚੀਜ਼ ਤੋਂ ਇਲਾਵਾ ਕੋਈ ਬੰਦਾ ਕਹੇ ਨਾ ਕਿ ਅਸੀਂ ਨਸ਼ੇ ਤੋਂ ਆਪਣੀ ਯੰਗ ਜਨਰੇਸ਼ਨ ਨੂੰ ਜਾਂ ਆਪਣੀ ਯੂਥ ਨੂੰ ਹਟਾ ਲਾਂਗੇ, ਤੇ ਮੈਂ ਕਹਿੰਦਾ ਕਦੇ ਵੀ ਨਹੀਂ ਹਟਾ ਸਕਦੇ। ਤੁਸੀਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਉਸ ਚੀਜ਼ 'ਚ ਐਡਿਕਟ ਦੇਖੋਗੇ, ਤੁਸੀਂ ਉਹਨੂੰ ਕਦੀ ਘਟਾ ਨਹੀਂ ਸਕਦੇ। ਸਾਡੇ ਕਾਲਜ, ਯੂਨੀਵਰਸਿਟੀਆਂ, ਸਾਡੇ ਸਕੂਲ, ਸਾਡੀ ਸਪੋਰਟਸ ਬੰਦ ਹੋਈ ਪਈ ਹੈ। ਸਾਡੇ ਜਿੰਨੇ ਵੀ, ਮੈਂ ਕਹਿੰਦਾ ਕਿ ਹਰ ਕਲੋਨੀ ਵਿੱਚ ਬੜੇ ਬੜੇ ਗਰਾਊਂਡ ਨੇ, ਉਹਨਾਂ ਗਰਾਊਂਡਾਂ ਨੂੰ, ਯੂਨੀਵਰਸਿਟੀਆਂ 'ਚ ਗਰਾਊਂਡ ਨੇ, ਕਾਲਜਾਂ 'ਚ ਗਰਾਊਂਡ ਨੇ। ਮੇਰੇ ਜਿੱਥੋਂ ਤੱਕ ਵੱਸ ਚੱਲਦਾ ਹੁੰਦਾ ਨਾ, ਮੈਂ ਇਹਨਾਂ ਦਿਨਾਂ 'ਚ ਅਸੀਂ ਬਹੁਤ ਬਿਜ਼ੀ ਹੁੰਦੇ ਹਾਂ। ਮੈਂ ਅਕਸਰ ਸ਼ੋਆਂ 'ਤੇ ਵੀ ਜਾਂਦਾ ਵਾਂ, ਮੈਂ ਅਕਸਰ ਯੂਨੀਵਰਸਿਟੀ, ਕਾਲਜਾਂ, ਸਕੂਲਾਂ ਦੇ ਫੰਕਸ਼ਨਾਂ 'ਤੇ ਵੀ ਜਾਂਦਾ ਵਾਂ। ਕਿਉਂ ਕਿ ਮੈਂ ਇਨਕਰੋਚਮੈਂਟ ਵਰਡਸ ਬੋਲਣੇ ਹੁੰਦੇ ਨੇ ਬੱਚਿਆਂ ਵਾਸਤੇ। ਮੈਂ ਚਾਹੁੰਦਾ ਵਾਂ ਕਿ ਅਗਰ ਮੇਰੇ ਇਹ ਅਲਫਾਜ਼ ਕਿਸੇ ਬੰਦੇ ਦੀ ਜ਼ਿੰਦਗੀ ਠੀਕ ਕਰ, ਅਗਰ 10 ਬੰਦੇ ਮੇਰਾ ਕੋਈ ਲੈਕਚਰ ਸੁਣਦੇ ਪਏ ਜਾਂ ਮੇਰਾ ਕੋਈ ਅਲਫਾਜ਼ ਸੁਣਦੇ ਪਏ ਨਾ, ਅਗਰ ਉਹ 10 ਦੇ ਵਿੱਚੋਂ 2 ਬੰਦਿਆਂ ਨੇ ਵੀ ਕਰ ਲਿਆ, ਤੇ ਮੈਂ ਸਮਝਣਾ ਕਿ ਮੈਂ ਬਹੁਤ ਵੱਡੀ ਅਚੀਵਮੈਂਟ, ਵਰਲਡ ਕੱਪ ਤੋਂ ਵੱਡੀ ਅਚੀਵਮੈਂਟ ਕਰ ਬੜੀ ਗੱਲ, ਬਹੁਤ ਵੱਡੀ। ਤੇ ਮੈਂ ਹਮੇਸ਼ਾ ਨਾ, ਜਦੋਂ ਮੈਨੂੰ ਸਕੂਲ, ਕਾਲਜ, ਯੂਨੀਵਰਸਿਟੀ 'ਚ ਬੁਲਾਉਂਦੇ ਨੇ, ਮੈਂ ਆਪਣੇ ਹਰ ਕੰਮ ਪਿੱਛੇ ਕਰਨਾ ਵਾ। ਠੀਕ ਹੈ, ਮੇਰਾ ਕਈ ਵਾਰੀ ਨੁਕਸਾਨ ਵੀ ਹੋਇਆ। ਦੇਖੋ ਮੈਚ ਖੇਲਣੇ ਨੇ, ਅਸੀਂ 50-50 ਹਜ਼ਾਰ, 60-60 ਹਜ਼ਾਰ ਰੁਪਏ ਮੈਚ ਦਾ ਲੈਨੇ, ਅਸੀਂ ਖੇਲਣੇ ਹੁੰਦੇ ਨੇ, ਅਸੀਂ ਜਾਣਾ ਹੁੰਦਾ ਮੈਚਾਂ ਦਾ। ਲੇਕਿਨ ਮੈਂ ਕਈ ਵਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਦੇ ਬੱਚਿਆਂ ਨੂੰ ਇਨਕਰੋਚਮੈਂਟ ਵਰਡਸ ਬੋਲਣ ਵਾਸਤੇ, ਜਾਂ ਉਹਨਾਂ ਨੂੰ ਇੱਕ ਅੱਛੀ ਚੀਜ਼, ਅੱਛੇ ਰੋਲ ਮਾਡਲ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਕਰਨ ਵਾਸਤੇ ਜ਼ਾਹਿਰ, ਤੇ ਉਹ ਕੱਲ ਨੂੰ ਸਾਡੇ ਵਰਗਾ ਕੰਮ ਕਰਨ, ਮੈਂ ਉਹ ਪੈਸੇ ਵੀ ਛੱਡੇ ਨੇ, ਮੈਂ ਉਹ ਮੈਚ ਵੀ ਛੱਡੇ ਨੇ, ਮੈਂ ਉਹ ਸਾਰੀਆਂ ਚੀਜ਼ਾਂ ਛੱਡੀਆਂ। ਬੜੀ ਗੱਲ, ਠੀਕ ਹੈ। ਤਾਂ ਤੁਸੀਂ ਮੇਰੀ ਹਿਸਟਰੀ ਕੱਢ ਕੇ ਵੇਖ ਲਓ, ਤੁਸੀਂ ਵੇਖਿਆ ਹੋਵੇਗਾ ਮੈਂ ਅਕਸਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਮੋਟੀਵੇਸ਼ਨ ਸਪੀਚ ਲਾਜ਼ਮੀ ਬੜੀ ਦੇਣ ਵਾਸਤੇ ਜਾਣਾ ਹੁੰਦਾ ਵਾ, ਹਰ ਚੀਜ਼ ਨੂੰ ਪਿੱਛੇ ਕਰਕੇ। ਤੇ ਇਹ ਚੀਜ਼ਾਂ ਨੇ ਕਿ ਜਦੋਂ ਤੁਸੀਂ ਸਕੂਲ ਦੇ ਵਿੱਚ ਬੱਚਾ ਪੜ੍ਹਦਾ, ਹਮੇਸ਼ਾ ਮੈਂ ਸਕੂਲਾਂ ਨੂੰ ਵੀ ਇਹ ਗੱਲ, ਮੇਰੀ ਅਗਰ ਸੈਸ਼ਨ ਲਏਗਾ ਕੋਈ ਬੰਦਾ, ਤੇ ਮੇਰੇ ਤੁਸੀਂ ਕਲਿੱਪ ਜਿਹੜੇ ਮੈਂ ਕੁਝ ਖਾਸ ਚੀਜ਼ਾਂ ਬੋਲੀਆਂ, ਇਹ ਕਲਿੱਪ ਮੇਰੇ ਤੁਸੀਂ ਬਿਲਕੁਲ ਚਲਾਣੇ ਨੇ, ਬਿਲਕੁਲ ਚਲਾਵਾਂ। ਉਹ ਇਸ ਵਾਸਤੇ ਚਲਾਣੇ ਨੇ ਕਿ ਸਾਡੇ ਸਕੂਲ, ਕਾਲਜ, ਯੂਨੀਵਰਸਿਟੀਆਂ ਇਹ ਹਮੇਸ਼ਾ ਇੱਕ ਤੇ ਉੱਥੇ ਹੋਣੀਆਂ ਚਾਹੀਦੀਆਂ ਨੇ ਜਿੱਥੇ ਇਹਨਾਂ ਦਾ ਗਰਾਊਂਡ ਹੋਵੇ। ਇਹਨਾਂ ਨੂੰ ਗਰਾਊਂਡ ਆਪਣੀ ਯੂਨੀਵਰਸਿਟੀ 'ਚ ਬਣਾਉਣੇ ਚਾਹੀਦੇ ਨੇ। ਬਹੁਤ ਅੱਛੀ ਗੱਲ, ਠੀਕ ਹੈ। ਸਕੂਲ ਮੈਂ ਵੇਖਿਆ ਕਈ 2-2 ਮਰਲਿਆਂ ਦੇ ਵਿੱਚ ਸਕੂਲ ਬਣਾ ਲੈਂਦੇ ਨੇ, ਬੱਚਿਆਂ ਨੇ ਖੇਲਣਾ ਕਿੱਥੇ ਹੈ, ਤੇ ਸਪੋਰਟਸ ਕਿੱਥੇ ਹੋਣੀ ਹੈ। ਬਿਲਕੁਲ ਠੀਕ ਹੈ। ਪਹਿਲੀ ਗੱਲ ਤੇ ਸਾਡੀ ਗਵਰਨਮੈਂਟ ਨੂੰ ਇਸ ਚੀਜ਼ ਤੇ ਫੋਕਸ ਕਰਨਾ ਚਾਹੀਦਾ ਕਿ ਹਰ ਸਕੂਲ ਜਿਹੜਾ ਉਹ ਪਹਿਲੇ ਪਾਰਕਿੰਗ ਤੇ ਗਰਾਊਂਡ ਦਵੇ, ਤੇ ਫਿਰ ਉਹਦੀ ਸਕੂਲ ਨੂੰ ਰਜਿਸਟ੍ਰੇਸ਼ਨ ਹੋਵੇ। ਵਾਹ ਵਾਹ, ਬਹੁਤ ਅੱਛੀ ਗੱਲ। ਰਜਿਸਟ੍ਰੇਸ਼ਨ ਹੋਏਗੀ, ਉਹ ਬੱਚੇ ਆਟੋਮੈਟਿਕਲੀ, ਬੱਚਾ ਕੋਈ ਵੀ ਛੁੱਟੀ ਟਾਈਮ ਤੁਸੀਂ ਵੇਖਿਆ ਹੋਵੇਗਾ, ਤਫਰੀ ਟਾਈਮ, ਛੁੱਟੀ ਟਾਈਮ, ਬੱਚਾ ਖੇਡੇਗਾ ਗਰਾਊਂਡ ਦੇ, ਬਿਲਕੁਲ ਖੇਡੇਗਾ। ਠੀਕ ਹੈ। ਜਦੋਂ ਬੱਚੇ ਨੂੰ ਇੱਕ ਉਸ ਤਰ੍ਹਾਂ ਦਾ এনवायरमेंट ਨਹੀਂ ਮਿਲਣਾ, ਤੇ ਫਿਰ ਉਹਨੇ ਉਹ ਮੋਬਾਈਲਾਂ ਤੇ ਟੀਕਿਆਂ ਤੇ ਸਰਿੰਜਾਂ ਵਾਲੇ ਪਾਸੇ ਹੀ ਜਾਣਾ ਨਾ। ਹਮੇਸ਼ਾ ਅਸੀਂ ਜਦੋਂ ਬਹੁਤ ਸਾਰੀਆਂ ਚੀਜ਼ਾਂ ਰਲ ਮਿਲ ਕੇ ਕਰਾਂਗੇ ਨਾ, ਤੇ ਉਦੋਂ ਵੀ ਕਿਸੇ ਨਾ ਕਿਸੇ ਚੀਜ਼ 'ਚ ਅਸੀਂ ਅਚੀਵਮੈਂਟ ਕਰਾਂਗੇ। ਤੇ ਹਮੇਸ਼ਾ ਕਾਲਜ, ਯੂਨੀਵਰਸਿਟੀ, ਸਕੂਲਾਂ ਨੂੰ ਚਾਹੀਦਾ ਕਿ ਉਹ ਆਪਣੇ ਗਰਾਊਂਡਾਂ ਦੇ ਵਿੱਚ, ਆਪਣੇ ਸਕੂਲਾਂ, ਕਾਲਜਾਂ ਦੇ ਵਿੱਚ, ਮੈਂ ਪਹਿਲੇ ਸਾਲ 'ਚ ਇੱਕ ਵਾਰੀ ਹੁੰਦੇ ਨੇ ਨਾ, ਮੈਂ ਕਹਿੰਦਾ ਕਿ ਸਾਲ 'ਚ 2 ਸੈਸ਼ਨ ਤੁਹਾਡੇ ਹੋਣੇ ਚਾਹੀਦੇ। ਠੀਕ ਹੈ। ਹਰ 6 ਮਹੀਨੇ ਤੋਂ ਬਾਅਦ ਨਾ ਤੁਹਾਡਾ ਸਪੋਰਟਸ ਦਾ ਐਨੂਅਲ ਕੋਈ ਨਾ ਕੋਈ ਹੋਣਾ ਚਾਹੀਦਾ, ਜਿੰਦੇ ਵਿੱਚ ਤੁਹਾਡੀ ਸਪੋਰਟਸ ਹੋਏ ਤੇ ਬੱਚੇ ਉਸ ਚੀਜ਼ ਦੇ ਮੁੰਤਜ਼ਰ ਹੋਣ ਕਿ ਇਹ ਸਾਡੀ ਸਪੋਰਟਸ ਹੋਣੀ ਹੈ, ਤੇ ਅਸੀਂ 2 ਮਹੀਨੇ 3 ਮਹੀਨੇ ਅਸੀਂ ਉਹਦੇ ਵੱਲ ਦਿਮਾਗ ਲਾਵਾਂਗੇ। ਜਦੋਂ ਦਿਮਾਗ ਬੱਚੇ ਦਾ ਇਹ ਹੋਏਗਾ ਨਾ ਕਿ ਪੜ੍ਹਨਾ, ਸਕੂਲ ਜਾਣਾ, ਘਰ ਆਉਣਾ ਬਸ, ਤੇ ਮੋਬਾਈਲ ਇਸਤੇਮਾਲ ਕਰਨਾ ਜਾਂ ਟੀਵੀ ਵੇਖਣਾ, ਤੇ ਫਿਰ ਤੁਸੀਂ ਉਹਨਾਂ ਬੱਚਿਆਂ ਨੂੰ ਨਾ ਨਸ਼ੇ ਤੋਂ ਬਚਾ ਸਕਦੇ, ਨਾ ਉਹਦੇ ਵਿੱਚ ਤੁਸੀਂ ਆਪਣਾ ਕੋਈ ਸਟਾਰ ਬਣਾ ਸਕਦੇ ਜੇ, ਨਾ ਉਹਦੇ ਵਿੱਚ ਤੁਸੀਂ ਕੋਈ ਪਾਕਿਸਤਾਨ ਦੇ ਲੈਜੈਂਡ ਕੱਢ ਸਕਦੇ ਜੇ, ਨਾ ਉਹਦੇ ਵਿੱਚ ਤੁਸੀਂ ਕਿਸੇ ਬੰਦੇ ਦੇ ਇਹ ਫਖਰ ਕਰ ਸਕਦੇ ਜੇ ਕਿ ਇਹ ਸਾਡੇ ਪਾਕਿਸਤਾਨ ਵਾਸਤੇ ਹੀਰੋ ਬਣ ਕੇ ਕੁਝ ਕਰੇਗਾ। ਠੀਕ ਹੈ। ਉਹਦੇ ਵਿੱਚੋਂ ਫਿਰ ਇੰਜ ਦੇ ਕੋਈ ਸੁਪਰਸਟਾਰ, ਕੋਈ ਐਸੇ ਬੰਦੇ, ਉਹਦੇ ਵਿੱਚੋਂ ਕੋਈ ਤਾਰਕ ਅਜ਼ੀਜ਼ ਨਹੀਂ ਜੰਮਣਾ ਫਿਰ। ਠੀਕ ਹੈ। ਉਹਦੇ ਵਿੱਚੋਂ ਕੋਈ ਨੁਸਰਤ ਫਤਿਹ ਅਲੀ ਖਾਨ ਨਹੀਂ ਜੰਮਣਾ ਫਿਰ। ਉਹਦੇ ਵਿੱਚੋਂ ਕੋਈ ਐਸਾ ਸਟਾਰ ਜਿਹੜੇ ਸਾਡੇ ਹੈ ਨੇ, ਹੀਰੋ ਨੇ, ਜਾਂ ਕੋਈ ਵੀ ਪਲੇਅਰ ਦਾ ਸਪੋਰਟਸਮੈਨ ਹੈ, ਕੋਈ ਐਸਾ ਨਹੀਂ ਜੰਮਣਗੇ। ਉਹਨਾਂ ਵਿੱਚੋਂ ਫਿਰ ਤੁਹਾਨੂੰ ਨਸ਼ੇ ਵਾਲੇ ਲੱਭਣਗੇ।
ਅਗਰ ਤੁਸੀਂ ਕਿਸੇ ਵੀ ਕੰਮ ਦੇ ਵਿੱਚ, ਕਿਸੇ ਵੀ ਸਪੋਰਟਸ, ਕਿਸੇ ਵੀ ਟੈਲੈਂਟ ਨੂੰ ਤੁਸੀਂ ਗਰੂਮ ਜਿੰਨੀ ਦੇਰ ਆਪਣੀ ਯੂਨੀਵਰਸਿਟੀ ਸਕੂਲ ਲੈਵਲ ਤੋਂ ਨਹੀਂ ਕਰੋਗੇ, ਉਨੀ ਦੇਰ ਕੋਈ ਵੀ ਚੀਜ਼ ਨਹੀਂ ਹੁੰਦੀ। ਤੇ ਮੇਰੀ ਇਹਨਾਂ ਸਾਰਿਆਂ ਨੂੰ ਇਹੀ ਹੈ ਅਪੀਲ ਹੈ ਕਿ ਆਪਣੇ ਕਾਲਜ, ਯੂਨੀਵਰਸਿਟੀਆਂ ਤੇ ਸਕੂਲ, ਹਾਂ ਅਸੀਂ ਹਾਜ਼ਰ ਹਾਂ, ਮੈਂ ਹਾਜ਼ਰ ਹਾਂ, ਮੇਰੀ ਟੀਮ ਹਾਜ਼ਰ ਹੈ, ਮੇਰੇ ਪਲੇਅਰ ਹਾਜ਼ਰ ਨੇ, ਮੇਰੀ ਜਿੱਥੋਂ ਤੱਕ ਮੈਨੂੰ ਹੋਰ ਵੀ ਕੋਈ ਚਾਹੀਦਾ ਹੈ ਜਿਹੜਾ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਡੇ ਸਕੂਲ, ਯੂਨੀਵਰਸਿਟੀ ਦੇ, ਕਾਲਜ ਦੇ ਬੱਚਿਆਂ ਨੂੰ ਕਰ ਸਕਦਾ ਹੈ, ਮੋਟੀਵੇਟ ਕਰ ਸਕਦਾ ਹੈ, ਮੈਂ ਉਸ ਚੀਜ਼ ਵਾਸਤੇ ਹਾਜ਼ਰ ਹਾਂ। ਮੈਨੂੰ ਕੋਈ ਪੱਲਿਓ ਚੀਜ਼ ਲਾਣੀ ਪਏ ਮੈਂ ਉਹ ਵੀ ਲਾ ਦਿਆਂਗਾ, ਕੋਈ ਮਸਲਾ ਨਹੀਂ। ਲੇਕਿਨ ਤੁਸੀਂ ਜਿੰਨੀ ਦੇਰ ਆਪਣੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਵਿੱਚ ਸਪੋਰਟਸ ਦਾ ਗਰਾਊਂਡ ਨਹੀਂ ਨਾ ਬਣਾਓਗੇ ਜਾਂ ਸਪੋਰਟਸ ਐਨੂਅਲ ਨਹੀਂ ਕਰਵਾਓਗੇ, ਉਨੀ ਦੇਰ ਤੁਸੀਂ ਕਿਸੇ ਵੀ ਚੀਜ਼ ਨੂੰ ਨਸ਼ੇ ਤੇ ਬੁਰੀ ਆਦਤਾਂ ਤੋਂ ਨਹੀਂ ਬਚਾ ਸਕਦੇ। ਆਖਰੀ ਸਵਾਲ ਸਰ ਕਰਾਂਗਾ ਸਿਰਫ ਕਿ ਕੋਈ ਗੱਲ ਨਹੀਂ, ਤੁਸੀਂ ਮੈਨੂੰ ਪਹਿਲੇ ਲਫ਼ਜ਼ 'ਚ ਬੋਲਿਆ ਕਿ ਲੋਕ ਤੁਹਾਨੂੰ ਸੁਣਨਾ ਚਾਹੁੰਦੇ ਨੇ, ਮੈਂ ਕੁਐਸਚਨ ਕਰਾਂਗਾ, ਮੈਂ ਮੈਨੂੰ ਬੜੀ ਲੰਮੀ ਤਕਰੀਰ ਕਰ ਛੱਡੀ ਇੱਕ ਸਵਾਲ। ਠੀਕ ਹੈ, ਮੈਂ ਫਿਰ ਵੀ ਤੁਹਾਨੂੰ ਆਖਰੀ ਸਵਾਲ ਕਰਾਂਗਾ ਕਿ ਸਰ ਮੈਂ ਆਪਣੇ ਨਾਜ਼ਰੀਨ ਨੂੰ ਦੱਸਦਾ ਚੱਲਾਂ ਕਿ ਸ਼ਫੀਕ ਚਿਸ਼ਤੀ ਸਾਹਿਬ ਨਾ ਸਿਰਫ ਕਬੱਡੀ ਦੇ ਕਪਤਾਨ ਨੇ, ਬਲਕਿ ਇਹਨਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਆਪਣੇ ਕੰਧਿਆਂ ਤੇ ਚੁੱਕੀ ਹੋਈ ਹੈ, ਉਹ ਵੇ ਮਾਂ ਬੋਲੀ ਜਿਹੜੀ ਉਹਦਾ ਪ੍ਰਚਾਰ। ਮੈਂ ਬਹੁਤ ਸਾਰੇ ਤੁਹਾਨੂੰ ਸੈਮੀਨਾਰ ਤੇ, ਬਹੁਤ ਸਾਰੇ ਤੁਹਾਨੂੰ ਤਕਰੀਬਾਤ ਦੇਖਿਆ ਕਿ ਤੁਸੀਂ ਆਲਮੀ ਮਾਂ ਬੋਲੀ ਦਾ ਦਿਹਾੜ ਸੀ, ਤੁਸੀਂ ਉੱਥੇ ਵੀ ਪੇਸ਼ ਸੀ ਸਰ। ਮੈਂ ਬਹੁਤ ਸਾਰੇ ਮੁਫੱਕਰਾਂ ਕੋਲੋਂ, ਬਾਬੇ ਨਜਮੀ ਕੋਲੋਂ, ਉਸ ਤੋਂ ਬਾਅਦ ਸਾਡੇ ਜਿੰਨੇ ਵੀ ਰਾਸ਼ਿਦ ਮਹਿਮੂਦ ਸਾਹਿਬ ਨੇ, ਐਕਟਰ ਨੇ ਪਾਕਿਸਤਾਨ ਦੇ, ਉਹਨਾਂ ਦੇ ਕੋਲੋਂ, ਸਾਰਿਆਂ ਦੇ ਕੋਲੋਂ ਇੱਕ ਸਵਾਲ ਕਰ ਚੁੱਕਿਆ, ਲੇਕਿਨ ਮੈਂ ਫਿਰ ਵੀ ਇਹ ਸਵਾਲ ਤੁਹਾਨੂੰ ਦੁਬਾਰਾ ਮੈਂ ਵੀ ਕਰਾਂਗਾ, ਇਹੀ ਸਵਾਲ ਕਿ ਵਜੂਹਾਤ ਕੀ ਨੇ ਕਿ ਅਸੀਂ ਪੰਜਾਬੀ ਨੂੰ ਲੈਟ ਡਾਊਨ ਕਿਉਂ ਇੰਨਾ ਕਰ ਦਿੱਤਾ ਹੈ ਕਿ ਅਸੀਂ ਕਿਸੇ ਚੰਗੇ ਹੋਟਲ 'ਚ ਜਾਵਾਂਗੇ ਤੇ ਸਾਡੇ ਮੂੰਹ 'ਚੋਂ ਉਰਦੂ ਟਪਕਣੀ ਹੈ, ਅਸੀਂ ਇਹਨੂੰ ਅਹਿਸਾਸੇ ਮਹਿਰੂਮੀ ਸਮਝ ਲਿਆ ਹੈਗਾ। ਅਸੀਂ ਸਰ ਜਦੋਂ ਕੋਈ ਬੱਚਾ ਪੰਜਾਬੀ 'ਚ ਗੱਲ ਕਰੇ ਕਿਆ ਕਰ ਰਹੇ ਹੋ, ਉਹਨੂੰ ਫੌਰਨ ਡਾਂਟ ਦੇਣਾ ਹੈਗਾ, ਜਦਕਿ ਸਾਨੂੰ ਖਾਬ ਵੀ ਪੰਜਾਬੀ 'ਚ ਆਉਂਦੇ ਨੇ, ਅਸੀਂ ਗਾਲ ਕੱਢਣ ਲੱਗੇ ਪੰਜਾਬੀ ਬੋਲਦੇ ਆ, ਤੇ ਜਦੋਂ ਸਾਨੂੰ ਕੋਈ ਬੰਦਾ ਪੰਜਾਬੀ ਬੋਲਦੇ ਵੇਖ ਲੇ ਇੱਕ ਅੱਛੇ এনवायरमेंट ਜੋ ਪੇਂਡੂ ਸਮਝਣਾ ਸ਼ੁਰੂ ਕਰ ਦਿੰਦਾ ਹੈ, ਇਹ ਕਿੱਦਾਂ ਨਿਕਲਣੀ ਸਾਡੇ ਅੰਦਰੋਂ? ਪਹਿਲੀ ਗੱਲ ਤੇ ਤੁਸੀਂ ਜਿਸ ਸ਼ਖਸੀਅਤ ਦਾ ਨਾਮ ਲਿਆ ਨਾ, ਬਾਬਾ ਨਜਮੀ, ਬੇਸਿਕਲੀ ਮੈਂ ਉਹਨਾਂ ਨੂੰ ਜ਼ਾਤੀ ਤੌਰ ਤੇ ਜਾਣਦਾ। ਇਸ ਤਰ੍ਹਾਂ ਉਹ ਬੜੇ ਵੱਡੀ ਸ਼ਖਸੀਅਤ ਨੇ, ਬੜੇ ਆਲਾ ਜ਼ਰਫ ਬੰਦੇ ਨੇ, ਉਹਨਾਂ ਨੇ ਮਾਂ ਬੋਲ ਪੰਜਾਬੀ ਵਾਸਤੇ ਬੜਾ ਕੁਛ ਕੀਤਾ। ਬਹੁਤ ਇਸ ਤਰ੍ਹਾਂ ਹੀ ਉਹਨਾਂ ਦੀਆਂ ਮਿਹਨਤ ਨੂੰ ਸਰਾਹਾ ਜਾਏਗਾ, ਇਨਸ਼ਾਅੱਲਾ ਸਰਾਹਿਆ ਵੀ ਜਾ ਰਿਹਾ ਕਿ ਮੇਰੇ ਵਰਗਾ ਸ਼ਖਸ ਵੀ ਉਹਨਾਂ ਨੂੰ ਬੜੇ ਮੁਦਬਾਨਾ ਅੰਦਾਜ਼ ਨਾਲ, ਬੜੇ ਅਦਬ ਤੇ ਇਹਤਰਾਮ ਨਾਲ ਉਹਨਾਂ ਦਾ ਨਾਮ ਲੈਂਦਾ। ਲੇਕਿਨ ਇਹ ਨਹੀਂ ਕਿ ਮੈਂ ਬਹੁਤ ਵੱਡੀ ਕੋਈ ਚੀਜ਼ ਹਾਂ, ਲੇਕਿਨ ਮੈਂ ਇਹ ਗੱਲ ਕਰ ਰਿਹਾ ਕਿ ਮੈਂ ਬੜਾ ਇੱਕ ਮਸ਼ਹੂਰ ਹੋ ਤੁਸੀਂ। ਹਾਂ ਠੀਕ ਹੈ। ਅੱਛਾ, ਦੂਸਰੀ ਗੱਲ ਹੈ ਮਾਂ ਬੋਲੀ ਪੰਜਾਬ ਦੀ, ਬੋਲੀ ਪੰਜਾਬੀ। ਅੱਛਾ, ਅਸੀਂ ਬਾਹਰ ਜਦੋਂ ਵੀ ਕਿਤੇ ਮਹਿਫਲ 'ਚ ਬਹਿਣਾ ਨਾ, ਅਸੀਂ ਗੱਲ ਸਾਰੀ ਗੁਫ਼ਤਗੂ ਪੰਜਾਬੀ 'ਚ ਹੀ ਕਰਨੀ, ਠੀਕ ਹੈ। ਅਸੀਂ ਕਿਸੇ ਨਾਲ ਗੱਲ ਵੀ ਕਰਨੀ ਪੰਜਾਬੀ 'ਚ ਕਰਨੀ ਹੈ, ਠੀਕ ਹੈ। ਤੇ ਜਦੋਂ ਅਸੀਂ ਆਪਣੇ ਬੱਚੇ ਨੂੰ ਕੋਈ ਗੱਲ ਸਿਖਾਣੀ ਹੈ ਨਾ, ਤਾਂ ਉਹਨੂੰ ਅਸੀਂ ਇਹ ਕਹਿਣਾ, ਅੱਛਾ ਬੇਟਾ ਇਹ ਖਾएंगे आप, अच्छा बेटा ये करेंगे आप, ये कर, ठीक है, ਇਹ ਵਕਤ ਦੀ ਰਿਕੁਆਇਰਮੈਂਟ ਹੈ, ਤੁਸੀਂ ਕਰੋ ਇਸ ਚੀਜ਼ ਨੂੰ। ਇੰਗਲਿਸ਼ ਵੀ ਸਾਡੀ ਵਕਤ ਦੀ ਰਿਕੁਆਇਰਮੈਂਟ ਹੈ, ਬਿਲਕੁਲ ਉਹਨੂੰ ਵੀ ਕਰੋ। ਲੇਕਿਨ ਮਾਂ ਬੋਲੀ ਪੰਜਾਬੀ ਹੈ ਨਾ ਜਿਹੜੀ ਤੁਹਾਡੀ, ਇਹਦੇ ਨਾਲ ਤੁਹਾਡੀ ਪੰਜਾਬ ਦੀ ਪਹਿਚਾਣ ਹੈ, ਚਾਹੇ ਉਹ ਲਹਿੰਦਾ ਹੈ, ਚਾਹੇ ਉਹ ਚੜ੍ਹਦਾ ਹੈ, ਚਾਹੇ ਉਹ ਵਰਲਡ ਹੈ। ਇਹ ਜਿਹੜੀ ਕਿਸੇ ਵੀ ਚੀਜ਼ ਨੂੰ ਅਸੀਂ ਹੁਣ ਦੇਖੋ ਆਪਣੇ ਨਾਲੋਂ ਲਾ ਕੇ ਤੇ ਨਹੀਂ ਸੁਣਦੇ ਕਿਸੇ ਵੀ ਚੀਜ਼ ਨੂੰ। ਕੋਈ ਹੁਣ ਸਾਡੇ ਕੁਛ ਐਸੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ ਜਿਸ ਤਰ੍ਹਾਂ ਕੋਈ ਗੱਡੀ ਸਾਡੀ ਜਾਂ ਕੋਈ ਸਾਡਾ, ਅੱਲਾਹ ਤਾਲਾ ਮੇਰੇ ਪਤਾ ਨਹੀਂ ਮੈਂ ਸਹੀ ਬੋਲ ਰਿਹਾ ਅਲਫਾਜ਼ ਕਿ ਨਹੀਂ, ਮੇਰੇ ਅਸੀਂ ਵਾਲਦ ਸਾਹਿਬ ਹੋ ਜਾਂਦੇ ਨੇ, ਵਾਲਦਾ ਉਹ ਬਜ਼ੁਰਗ ਹੋ ਜਾਂਦੇ ਨੇ, ਤਾਂ ਅਸੀਂ ਕਿ ਉਹਨਾਂ ਨੂੰ ਘਰੋਂ ਕੱਢ ਦਈਏ? ਬਿਲਕੁਲ ਨਹੀਂ ਨਾ, ਬਿਲਕੁਲ ਵੀ। ਅਸੀਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਸਾਏ ਨਾਲ, ਉਹਨਾਂ ਦੇ ਪੈਰਾਂ ਦੇ ਸਦਕੇ ਨਾਲ ਅਸੀਂ ਇੱਥੋਂ ਤੱਕ ਆਉਂਦੇ ਹਾਂ ਨਾ। ਤੇ ਸਾਡੀ ਜਿੰਨੀ ਵੀ ਪਿੱਛੇ ਹਿਸਟਰੀ ਪੜ੍ਹ ਕੇ ਵੇਖ ਲਓ, ਸਾਰੀ ਪੰਜਾਬੀ 'ਚ ਹੈ, ਠੀਕ ਹੈ। ਹੁਣ ਪੰਜਾਬੀ ਜ਼ਬਾਨ ਨੂੰ ਅਸੀਂ ਬੋਲਣ ਵਾਸਤੇ ਹਰ ਸਕੂਲ ਦੇ ਵਿੱਚ ਕਮ ਅਜ਼ ਕਮ, ਹਰ ਕਾਲਜ ਦੇ ਵਿੱਚ ਜਿਸ ਤਰ੍ਹਾਂ ਸਪੋਰਟਸ ਦਾ ਕੋਈ ਇੱਕ ਐਨੂਅਲ ਸਪੋਰਟਸ ਹੁੰਦੀ ਨਾ, ਇਸੇ ਤਰ੍ਹਾਂ ਹਰ ਕਾਲਜ, ਯੂਨੀਵਰਸਿਟੀ, ਸਕੂਲਾਂ ਦੇ ਵਿੱਚ ਇੱਕ ਕਿਤਾਬ ਐਸੀ ਹੋਣੀ ਚਾਹੀਦੀ ਹੈ, ਇੱਕ ਜਿਹੜੀ ਮਾਂ ਬੋਲੀ, ਇੱਕ ਲੈਕਚਰ ਲਾਜ਼ਮੀ ਐਸਾ ਹੋਣਾ ਚਾਹੀਦਾ ਕਿ ਜਿਹੜਾ ਮਾਂ ਬੋਲੀ ਪੰਜਾਬੀ ਤੇ ਬੋਲਿਆ ਜਾਵੇ, ਠੀਕ ਹੈ। ਮਾਂ ਬੋਲੀ ਪੰਜਾਬੀ ਉਹਦੇ ਨਾਲ ਉਹਨਾਂ ਉੱਥੇ ਸਿਖਾਈ ਜਾਵੇ ਤੇ ਦੱਸਿਆ ਜਾਵੇ ਕਿ ਪੰਜਾਬੀ ਇਹ ਚੀਜ਼ ਹੈ। ਮੈਂ ਬਹੁਤ ਸਾਰੇ ਘਰਾਣਿਆਂ 'ਚ ਗਿਆ, ਮੈਂ ਕਈ ਵਾਰੀ ਅਕਸਰ ਫੈਮਲੀਆਂ ਦੇ ਵਿੱਚ ਮੇਰਾ ਖਾਣਾ ਛਾਣਾ ਹੁੰਦਾ, ਮੈਂ ਜਾਣ ਹੁੰਦਾ ਮੇਰਾ, ਤੇ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਬਿਲਕੁਲ ਨਹੀਂ ਆਉਂਦੀ। ਅੱਛਾ, ਉਹਨਾਂ ਨੂੰ ਕੋਈ ਲਫ਼ਜ਼ ਬੋਲੇਗਾ, ਹਾਂ ਬੇਟਾ ਕੀ ਹਾਲ ਚਾਲ ਨੇ, ਉਹਨੇ ਕਹਿਣਾ ਕੀ ਕਹਿ ਰਹੇ ਹੈ, ਕਿਆ ਕਹਿ ਰਹੇ ਅੰਕਲ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਨਾ, ਠੀਕ ਹੈ, ਸਾਰੀਆਂ ਚੀਜ਼ਾਂ ਅਸੀਂ ਸਮਝਦੇ ਹਾਂ ਕਿ ਉਰਦੂ ਵੀ ਬੋਲੋ, ਇੰਗਲਿਸ਼ ਵੀ ਬੋਲੋ, ਹਰ ਜ਼ਬਾਨ ਬੋਲੋ, ਕਿਉਂਕਿ ਇੱਕ ਵਕਤ ਦਾ ਤਕਾਜ਼ਾ, ਇੱਕ ਹਾਲਾਤ ਦਾ ਉਹ ਚੀਜ਼ ਹੈ। ਲੇਕਿਨ ਮਾਂ ਬੋਲੀ ਪੰਜਾਬੀ ਹੈ ਸਾਡੀ, ਇਹਨੂੰ ਅਸੀਂ ਭੁੱਲ ਕੇ ਜਾਣਾ ਕਿਹੜੇ ਪਾਸੇ? ਇਸ ਤਰ੍ਹਾਂ ਪੰਜਾਬ ਇੱਕ ਜਿਹੜਾ ਉਹ ਪੰਜਾਬੀ, ਉਹ ਇੱਕ ਚੀਜ਼ ਹੈ। ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਾਡੇ ਸਾਰੇ ਸੂਬੇ ਸਾਡੇ ਆਪਣੇ ਨੇ,
ਲੇਕਿਨ ਹਰ ਸੂਬੇ ਦੀ ਇੱਕ ਆਪਣੀ ਬੋਲੀ ਹੈ। ਜਿਵੇਂ ਸਿੰਧ ਦੀ ਆਪਣੀ ਬੋਲੀ ਹੈ, KPK ਦੀ ਆਪਣੀ ਬੋਲੀ ਹੈ, ਬਲੋਚਿਸਤਾਨ ਦੀ ਆਪਣੀ ਬੋਲੀ ਹੈ, ਪੰਜਾਬ ਦੀ ਇੱਕ ਪੰਜਾਬੀ ਜ਼ਬਾਨ, ਇੱਕ ਪਹਿਚਾਣ ਹੈ। ਤੇ ਇਹ ਜਿਹੜੀ ਪਹਿਚਾਣ ਹੈ ਇਹ ਵਰਲਡ ਦੇ ਵਿੱਚ ਹੈ। ਤੇ ਜਦੋਂ ਅਸੀਂ ਇਹ ਭੁੱਲ ਜਾਵਾਂਗੇ ਤੇ ਸਮਝ ਲਓ ਕਿ ਅਸੀਂ ਆਪਣੇ ਮਾਂ ਪਿਓ ਨੂੰ ਭੁੱਲ ਗਏ। ਇਸੇ ਲਈ ਹਰ ਯੂਨੀਵਰਸਿਟੀ, ਕਾਲਜਾਂ, ਸਕੂਲਾਂ ਦੇ ਵਿੱਚ ਇੱਕ ਲਾਜ਼ਮੀ ਸੈਸ਼ਨ ਹੋਣਾ ਚਾਹੀਦਾ ਸਪੋਰਟਸ ਦਾ ਤੇ ਪੰਜਾਬੀ ਦਾ। ਬਹੁਤ ਸ਼ੁਕਰੀਆ ਸਰ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ ਤੇ ਅਸੀਂ ਤੁਹਾਡੇ ਬਹੁਤ ਜ਼ਿਆਦਾ ਮਸ਼ਹੂਰ ਹਾਂ। ਤੇ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਪੈਗਾਮ ਵੀ ਇਹੀ ਹੈ, ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਦਰਖਾਸਤ ਵੀ ਇਹੀ ਹੈ ਕਿ ਨੌਜਵਾਨ ਕੌਮ ਦਾ, ਕਿਸੇ ਵੀ ਮੁਆਸ਼ਰੇ ਦਾ ਸਰਮਾਇਆ ਹੁੰਦੇ ਨੇ ਤੇ ਉਹ ਜਿੰਨਾ ਚਿਕਰ ਉਹ ਸਰਮਾਇਆ ਸਹੀ ਤਰ੍ਹਾਂ ਯੂਟਿਲਾਈਜ਼ ਨਹੀਂ ਹੋਣਾ, ਜਿੰਨਾ ਚਿਕਰ ਸਹੀ ਤਰ੍ਹਾਂ ਇਸਤੇਮਾਲ ਨਹੀਂ ਹੋਣਾ, ਨਾ ਉਹ ਮੁਲਕ, ਨਾ ਉਹ ਕੌਮ, ਨਾ ਉਹ ਮੁਆਸ਼ਰਾ ਤੇ ਨਾ ਉਹ ਘਰ 1 ਇੰਚ ਵੀ ਜਿਹੜਾ ਉਹ ਅੱਗੇ ਨਹੀਂ ਵਧਣਾ ਹੈਗਾ। ਸ਼ਫੀਕ ਚਿਸ਼ਤੀ ਸਾਹਿਬ ਸਿਰਫ ਕਬੱਡੀ ਟੀਮ ਦੇ ਕਪਤਾਨ ਨਹੀਂ ਹੈਗੇ, ਇਹ ਸਾਡੇ ਇਸ ਮੁਲਕ ਦੇ ਕਪਤਾਨ ਹੈਗੇ ਨੇ, ਸਾਡੀ ਯੂਥ ਦੇ ਕਪਤਾਨ ਹੈਗੇ ਨੇ। ਇਹਨਾਂ ਦੀਆਂ ਗੱਲਾਂ, ਇਹਨਾਂ ਦੀ ਸਟਰਗਲ, ਜਦੋਂ ਬੰਦਾ ਕਿਸੇ ਵੀ ਮੁਕਾਮ ਤੇ ਪਹੁੰਚ ਜਾਂਦਾ ਉਹਦੇ ਪੈਰਾਂ ਦੇ ਛਾਲੇ ਕੋਈ ਨਹੀਂ ਵੇਂਦਾ ਹੈਗਾ, ਠੀਕ ਹੈ, ਉਹਦੇ ਸਿਰ ਦੇ ਸਜੇ ਤਾਜ ਨੂੰ ਹਰ ਕੋਈ ਵੇਂਦਾ ਹੈ। ਤੇ ਸਾਡੀ ਤੁਹਾਨੂੰ ਦਰਖਾਸਤ ਹੀ ਇਹੀ ਹੈ ਕਿ ਤੁਸੀਂ ਪੈਰਾਂ ਦੇ ਛਾਲੇ ਪਾਓਗੇ ਤੇ ਤੁਸੀਂ ਹਮਕਨਾਰ ਹੋਣਾ ਹੈਗਾ, ਤੁਸੀਂ ਫੇਰ ਹੀ ਕਾਮਯਾਬ ਹੋਣਾ ਹੈ। ਅਸੀਂ ਇਸੇ ਤਰ੍ਹਾਂ ਪਾਕਿਸਤਾਨ ਦੀ ਹੋਰ ਵੀ ਸੈਲੀਬ੍ਰਿਟੀਜ਼ ਜਾਂ ਪਾਕਿਸਤਾਨ ਦੀਆਂ ਹੋਰ ਵੀ ਜਿਨ੍ਹਾਂ ਦੀ ਵਜ੍ਹਾ ਤੋਂ ਪਾਕਿਸਤਾਨ ਦਾ ਨਾਮ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ, ਅਸੀਂ ਉਸ ਤਰ੍ਹਾਂ ਦੀ ਸ਼ਖਸੀਅਤ ਨਾਲ ਤੁਹਾਨੂੰ ਮਿਲਵਾਉਂਦੇ ਰਵਾਂਗੇ। ਤੁਸੀਂ ਮੈਨੂੰ ਇਜਾਜ਼ਤ ਦਿਵੋ। ਸਤਿ ਸ੍ਰੀ ਅਕਾਲ ਤੇ अस्सलाम वालेकुम।